ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਕਈ ਦਹਾਕਿਆਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਮੁੜ ਪੈਰਾਂ ਸਿਰ ਹੋ ਰਹੀ ਹੈ। ਦਰਜਨਾਂ ਫਿਲਮਾਂ ਨੇ ਨਾ ਸਿਰਫ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਹੈ, ਬਲਕਿ ਇਹਨਾਂ ਨੇ ਪੰਜਾਬ 'ਚ ਬਾਲੀਵੁੱਡ ਦੀਆਂ ਫਿਲਮਾਂ ਨੂੰ ਵੀ ਪਛਾੜ ਕੇ ਰੱਖ ਦਿੱਤਾ ਹੈ। ਅਜਿਹੇ ਮਾਹੌਲ 'ਚ ਪੰਜਾਬੀ ਫਿਲਮਾਂ ਨੂੰ ਵੀ ਬਾਲੀਵੁੱਡ ਤੇ ਹਾਲੀਵੁੱਡ ਦੀ ਤਰ੍ਹਾਂ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਪੰਜਾਬੀ ਸਿਨੇਮੇ ਦੇ ਕਲਾਕਾਰਾਂ ਤੇ ਪ੍ਰਸ਼ੰਸਕਾਂ ਦਾ ਸੁਪਨਾ ਹੈ ਕਿ ਉਹਨਾਂ ਨੂੰ ਵੀ ਆਸਕਰ ਜਾਂ ਆਈਫਾ ਅਵਾਰਡ ਦੀ ਤਰ੍ਹਾਂ ਇੱਕ ਅੰਤਰਰਾਸ਼ਟਰੀ ਮੰਚ ਮਿਲੇ। ਕੈਨੇਡਾ ਦੇ ਪ੍ਰਵਾਸੀ ਮੀਡੀਆ ਗਰੁੱਪ ਦੇ ਮੁਖੀ ਸ਼੍ਰੀ ਰਜਿੰਦਰ ਸੈਣੀ ਨੇ ਪੰਜਾਬੀ ਸਿਨੇਮੇ ਨੂੰ ਉਤਸ਼ਾਹਿਤ ਕਰਨ ਲਈ ਅਜਿਹਾ ਹੀ ਮੰਚ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ। ਦੁਨੀਆ 'ਚ ਪਹਿਲੀ ਵਾਰ ਪੰਜਾਬੀ ਸਿਨੇਮੇ ਨੂੰ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਨਿਵਾਜਿਆ ਜਾ ਰਿਹਾ ਹੈ। ਇਹ ਸਮਾਰੋਹ ਅਗਸਤ ਮਹੀਨੇ ਵਿੱਚ ਟੋਰਾਂਟੋ 'ਚ ਹੋਣ ਜਾ ਰਿਹਾ ਹੈ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਅੱਜ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਕੈਨੇਡਾ ਦੇ ਚਰਚਿਤ ਪੱਤਰਕਾਰ ਤੇ ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਸ ਦੇ ਮੁਖੀ ਰਜਿੰਦਰ ਸੈਣੀ ਜੀ ਨੂੰ। ਰਜਿੰਦਰ ਸੈਣੀ ਜੀ, ਤੁਹਾਡਾ ਪੰਜਾਬੀ ਰੇਡੀਓ USA ਤੇ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਗੌਤਮ, ਬਹੁਤ ਮਿਹਰਬਾਨੀ ਮੇਰੀ ਗੱਲ ਕਰਾਉਣ ਲਈ ਆਪਣੇ ਸਾਰੇ US ਦੇ ਸਰੋਤਿਆਂ ਦੇ ਨਾਲ, ਭੈਣ ਭਰਾਵਾਂ ਨਾਲ। ਜੀ ਰਜਿੰਦਰ ਸੈਣੀ ਜੀ, ਪੰਜਾਬੀ ਸਿਨੇਮੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀ ਸਰਕਾਰ ਵੀ ਆਮ ਤੌਰ 'ਤੇ ਪੈਰ ਪਿੱਛੇ ਖਿੱਚਦੀ ਹੈ। ਅਜਿਹੇ ਮਾਹੌਲ 'ਚ ਪੰਜਾਬੀ ਫਿਲਮ ਇੰਡਸਟਰੀ ਤੇ ਇਸ ਦੇ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨਾ ਤੇ ਟੋਰਾਂਟੋ ਬੁਲਾ ਕੇ ਉਹਨਾਂ ਦਾ ਸਨਮਾਨ ਕਰਨਾ, ਇਹ ਖਿਆਲ ਕਿਸ ਤਰ੍ਹਾਂ ਆਇਆ? ਇਹਦੇ 'ਚ ਕੋਈ ਸ਼ੱਕ ਨਹੀਂ ਜੀ, ਮੈਂ ਕਿਉਂਕਿ ਖੁਦ ਪੰਜਾਬੀ ਮੀਡੀਆ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ। ਮੈਂ ਪੰਜਾਬੀ ਦਾ ਅਖਬਾਰ ਟੋਰਾਂਟੋ 'ਚ ਪ੍ਰਕਾਸ਼ਿਤ ਕਰਦਾ, ਟੋਰਾਂਟੋ ਔਰ ਵੈਨਕੂਵਰ ਤੋਂ, ਔਰ ਮੈਂ ਖੁਦ ਵੀ ਰੇਡੀਓ ਹੋਸਟ ਹਾਂ, ਰੇਡੀਓ ਪ੍ਰੋਗਰਾਮ ਕਰ ਰਿਹਾ ਜੀ, ਔਰ ਪੰਜਾਬੀ ਕਮਿਊਨਿਟੀ ਵਿੱਚ ਵਿਚਰ ਰਿਹਾ ਕੈਨੇਡਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ। ਅਤੇ ਪਿਛਲੇ ਸਾਲ ਜਦੋਂ ਆਈਫਾ ਅਵਾਰਡਸ ਹੋਏ ਸੀ ਟੋਰਾਂਟੋ ਦੇ ਵਿੱਚ ਜੂਨ ਮਹੀਨੇ ਦੇ ਵਿੱਚ, ਹਾਂਜੀ, ਮੈਂ ਬਤੌਰ ਪੱਤਰਕਾਰ ਉਹਨਾਂ 'ਚ ਸ਼ਮੂਲੀਅਤ ਕੀਤੀ, ਕਾਫੀ ਨੇੜਿਓਂ ਵਾਚ ਕੀਤਾ ਉਸ ਨੂੰ, ਔਰ ਮੈਨੂੰ ਸਮਝ ਆ ਗਈ ਕਿ ਜਿਹੜੇ ਸਾਡੇ ਲੋਕ ਇਹਨਾਂ ਮੁਲਕਾਂ 'ਚ ਆ ਕੇ ਵਸੇ ਹੋਏ ਹੈ, ਉਹ ਸਿਨੇਮੇ ਦੇ ਨਾਲ ਹਜੇ ਵੀ ਬਹੁਤ ਜ਼ਿਆਦਾ ਜੁੜੇ ਹੋਏ ਹੈ। ਹਾਂਜੀ, ਜਦੋਂ ਵੀ ਕਿਤੇ ਪੰਜਾਬੀ ਕੋਈ ਫਿਲਮ ਰਿਲੀਜ਼ ਹੁੰਦੀ ਹੈ ਕੈਨੇਡਾ ਦੇ ਵਿੱਚ, ਖਾਸ ਤੌਰ 'ਤੇ ਮੈਂ ਦੇਖਿਆ ਉਹ ਫਿਲਮ ਉੱਥੇ ਹਮੇਸ਼ਾ ਹੀ ਦਰਸ਼ਕਾਂ ਵੱਲੋਂ ਐਕਸੈਪਟ ਕੀਤੀ ਜਾਂਦੀ ਹੈ। ਲੋਕ ਵੱਧ ਚੜ੍ਹ ਕੇ ਚਾਅ ਦੇ ਨਾਲ ਫਿਲਮ ਦੇਖਣ ਜਾਂਦੇ ਆ। ਕਈ ਵਾਰੀ ਇਹ ਵੀ ਹੁੰਦਾ ਕਿ ਉਹਨਾਂ ਨੂੰ ਬੇਸ਼ੱਕ ਪਤਾ ਨਾ ਹੋਏ ਕਿ ਫਿਲਮ ਦੀ ਸਟੋਰੀ ਕੀ ਹੈ, ਹਾਂਜੀ, ਫਿਲਮ ਦੇ ਵਿੱਚ ਕਲਾਕਾਰ ਕੌਣ ਕੌਣ ਹੈ, ਪਰ ਉਹਨੂੰ ਇੰਨਾ ਪਤਾ ਲੱਗਣਾ ਚਾਹੀਦਾ ਕਿ ਫਿਲਮ ਰਿਲੀਜ਼ ਹੋ ਰਹੀ ਹੈ ਸ਼ੁੱਕਰਵਾਰ ਨੂੰ। ਸੋ ਮੈਨੂੰ ਲੱਗਾ ਕਿ ਅਗਰ ਪੰਜਾਬੀ ਜਿਹੜੇ ਸਾਡੇ ਲੋਕ ਬਾਹਰਲੇ ਮੁਲਕਾਂ ਜਾ ਕੇ ਵਸੇ ਹੋਏ ਹੈ, ਇੰਨਾ ਜ਼ਿਆਦਾ ਪੰਜਾਬੀ ਸਿਨੇਮੇ ਨੂੰ ਪਿਆਰ ਕਰਦੇ ਹੈ, ਅਤੇ ਫਿਰ ਉਹਨਾਂ ਕਲਾਕਾਰਾਂ ਨੂੰ ਰੈਕੋਗਨਾਈਜ਼ ਕਰਨ ਵਾਸਤੇ ਸਾਡੇ ਕੋਲ ਆਈਫਾ ਵਰਗਾ ਕੋਈ ਇੱਦਾਂ ਦਾ ਪਲੇਟਫਾਰਮ ਕਿਉਂ ਨਹੀਂ ਹੈਗਾ। ਸੋ ਉਸ ਆਈਫਾ ਦੀ ਮਕਬੂਲੀਅਤ ਨੂੰ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਆਈਫਾ ਨੂੰ ਕਾਮਯਾਬ ਕਰਾਉਣ ਦੇ ਵਿੱਚ ਘੱਟੋ ਘੱਟ 50 ਤੋਂ 60% ਜਿਹੜਾ ਯੋਗਦਾਨ ਸੀ ਉਹ ਪੰਜਾਬੀ ਲੋਕਾਂ ਦਾ ਹੀ ਸੀ। ਅਤੇ ਜੇ ਪੰਜਾਬੀ ਲੋਕ ਆਈਫਾ ਨੂੰ, ਹਿੰਦੀ ਫਿਲਮਾਂ ਨੂੰ ਕਾਮਯਾਬ ਕਰਵਾ ਸਕਦੇ ਆ, ਹਿੰਦੀ ਫਿਲਮਾਂ ਦੇ ਕਿਸੇ ਪ੍ਰੋਗਰਾਮ ਨੂੰ, ਈਵੈਂਟ ਨੂੰ ਕਾਮਯਾਬ ਕਰਵਾ ਸਕਦੇ ਆ, ਅਤੇ ਫਿਰ ਅਸੀਂ ਆਪਣਾ ਕੋਈ ਖੁਦ ਦਾ ਐਸਾ ਪਲੇਟਫਾਰਮ ਆਪਣੀਆਂ ਫਿਲਮਾਂ ਲਈ ਕਿਉਂ ਨਾ ਤਿਆਰ ਕਰੀਏ। ਸੋ ਇਸ ਮੰਤਵ ਨੂੰ ਲੈ ਕੇ ਇਹ ਮੈਂ ਬੀੜਾ ਚੁੱਕਿਆ ਸੀ ਜੀ, ਔਰ ਮੈਨੂੰ ਬੜੀ ਖੁਸ਼ੀ ਹੈ ਕਿ 7-8 ਮਹੀਨੇ ਦੇ ਸਫ਼ਰ ਦੇ ਵਿੱਚ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਮੈਨੂੰ ਉਹ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ। ਅਤੇ ਬੜੇ ਥੋੜ੍ਹੇ ਦਿਨ ਰਹਿ ਗਏ ਹੈ। 4 ਅਗਸਤ ਨੂੰ ਟੋਰਾਂਟੋ ਦੇ ਏਅਰ ਕੈਨੇਡਾ ਸੈਂਟਰ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੈ ਜੀ, ਇਹ ਉੱਥੇ ਆਯੋਜਿਤ ਕੀਤਾ ਜਾ ਰਿਹਾ। ਬਹੁਤ ਵਧੀਆ। ਸੈਣੀ ਜੀ, ਜਦੋਂ ਤੁਸੀਂ ਇਹ ਪੰਜਾਬੀ ਫਿਲਮਾਂ ਦੀਆਂ ਜਿਹੜੀਆਂ ਨਾਮੀ ਹਸਤੀਆਂ ਹੈਗੀਆਂ ਉਹਨਾਂ ਕੋਲ ਇਸ ਅਵਾਰਡਸ ਦਾ ਜ਼ਿਕਰ ਕੀਤਾ ਜੋ ਇਸ ਵੱਡੇ ਲੈਵਲ 'ਤੇ ਹੋ ਰਿਹਾ, ਤਾਂ ਉਹਨਾਂ ਦਾ ਕਿਹੋ ਜਿਹਾ ਪ੍ਰਤੀਕਰਮ ਸੀਗਾ? ਦੇਖੋ ਜੀ, ਮੈਂ ਸ਼ੁਰੂਆਤ ਕੀਤੀ ਸੀ ਓਮਪੁਰੀ ਸਾਹਿਬ ਤੋਂ, ਕਿਉਂਕਿ ਉਹ ਮੇਰੇ ਬਹੁਤ ਜ਼ਿਆਦਾ ਅੱਛੇ ਮਿੱਤਰ ਨੇ ਜੀ, ਸਾਡੇ ਬਹੁਤ ਪਰਿਵਾਰਿਕ ਸੰਬੰਧ ਨੇ। ਮੈਂ ਸਭ ਤੋਂ ਪਹਿਲਾਂ ਮੇਰੇ ਮਾਈਂਡ 'ਚ ਆਇਆ ਕਿ ਮੈਂ ਓਮਪੁਰੀ ਸਾਹਿਬ ਨਾਲ ਗੱਲ ਕਰਾਂ। ਸੋ ਉਹਨਾਂ ਨੂੰ ਮੈਂ ਜਦੋਂ ਪੁੱਛਿਆ ਤਾਂ ਮੈਨੂੰ ਉਹਨਾਂ ਦਾ ਕਹਿਣਾ ਸੀ ਕਿ ਮੈਂ 4-5 ਫਿਲਮਾਂ 'ਚ ਕੰਮ ਤਾਂ ਜ਼ਰੂਰ ਕੀਤਾ ਹੈ, ਪਰ ਮੈਨੂੰ ਪੰਜਾਬੀ ਫਿਲਮ ਇੰਡਸਟਰੀ ਬਾਰੇ ਕੋਈ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ। ਸੋ ਬਿਹਤਰ ਇਹ ਹੋਵੇਗਾ ਕਿ ਤੁਸੀਂ, ਅਗਰ ਤੁਹਾਡੇ ਮਨ 'ਚ ਖਿਆਲ ਆਇਆ ਹੈ, ਖਿਆਲ ਅੱਛਾ ਹੈ, ਇਹ ਅੱਛਾ ਆਈਡੀਆ ਹੈ, ਤਾਂ ਤੁਸੀਂ ਬੰਬੇ ਆ ਜਾਓ ਅਤੇ ਮੈਂ ਤੁਹਾਨੂੰ ਉਹਨਾਂ ਲੋਕਾਂ ਨਾਲ ਜ਼ਰੂਰ ਮਿਲਾਵਾਂਗਾ ਜਿਹੜੇ ਇਸ ਵੇਲੇ ਪੰਜਾਬੀ ਇੰਡਸਟਰੀ 'ਚ ਬਹੁਤ ਵਧੀਆ ਕੰਮ ਕਰ ਰਹੇ ਹੈ। ਸੋ ਮੈਂ ਮਨਮੋਹਨ ਸਿੰਘ ਜੀ ਨੂੰ ਮਿਲਿਆ, ਉਹ ਘੁੱਗੀ ਹੋਰੀ, ਗੁਰਪ੍ਰੀਤ ਘੁੱਗੀ, ਜਿੰਮੀ ਸ਼ੇਰਗਿੱਲ, ਪ੍ਰੀਤੀ ਸਪਰੂ ਜੀ, ਕਈ ਲੋਕਾਂ ਨੂੰ ਮੈਂ ਮਿਲਿਆ ਉੱਥੇ, ਔਰ ਕਈਆਂ ਦੇ ਮਨ 'ਚ ਖਦਸ਼ਾ ਵੀ ਸੀ ਕਿ ਵਾਕਈ ਜਿਹੜੀਆਂ ਪੰਜਾਬੀ ਫਿਲਮਾਂ ਹੈ ਉਹਨਾਂ ਨੂੰ ਐਡੇ ਵੱਡੇ ਪਲੇਟਫਾਰਮ ਦੀ ਜ਼ਰੂਰਤ ਹੈ ਜੀ। ਪਹਿਲਾਂ ਤਾਂ ਉਹਨਾਂ ਦਾ ਇਹ ਸਵਾਲ ਸੀ ਕਿ 5-7 ਫਿਲਮਾਂ ਬਣਦੀਆਂ ਅਤੇ ਕੀ 5-7 ਫਿਲਮਾਂ ਵਾਸਤੇ ਆਈਫਾ ਵਰਗਾ ਐਡਾ ਵੱਡਾ ਪ੍ਰੋਗਰਾਮ ਆਯੋਜਿਤ ਕਰੀਏ, ਇਹਦੀ ਕੀ ਵਾਕਈ ਜ਼ਰੂਰਤ ਹੈ, ਜਸਟੀਫਿਕੇਸ਼ਨ ਹੈ? ਹਾਂਜੀ। ਔਰ ਦੂਜਾ ਉਹਨਾਂ ਦਾ ਬੜਾ ਵੱਡਾ ਸਵਾਲ ਮੈਨੂੰ ਇਹ ਵੀ ਸੀ, ਉਹਨਾਂ ਦੇ ਮਨ 'ਚ ਸੀ ਕਿ ਮੈਨੂੰ ਉਹ ਜਾਣਦੇ ਨਹੀਂ ਸੀ ਬਹੁਤ ਜ਼ਿਆਦਾ। ਹਾਂਜੀ। ਉਹਨਾਂ ਨੂੰ ਲੱਗਾ ਕਿ ਬਈ ਇਹ ਆਦਮੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਇੱਥੇ ਆ ਕੇ, ਕਿ ਏਅਰ ਕੈਨੇਡਾ ਸੈਂਟਰ 'ਚ ਕਰਾਂਗੇ, ਇੰਨੇ ਹਜ਼ਾਰ ਲੋਕ ਆਉਣਗੇ, ਇੰਨਾ ਵੱਡਾ ਸਮਾਗਮ ਹੋਵੇਗਾ, ਇਹਨੇ ਥੋੜ੍ਹੇ ਜਿਹੇ ਸਮੇਂ 'ਚ ਕੀ ਇਹ ਵਾਕਈ ਇਹ ਕਰ ਵੀ ਪਾਉਣਗੇ ਜੀ। ਅਤੇ ਮੈਂ ਜੋ ਉਹਨਾਂ ਨੂੰ ਯਕੀਨ ਦਵਾ ਸਕਦਾ ਸੀ ਜੀ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਮੈਂ ਉਹਨਾਂ ਨੂੰ ਯਕੀਨ ਕਰਵਾਇਆ ਕਿ ਬੇਸ਼ੱਕ ਅੱਜ 5-7 ਫਿਲਮਾਂ ਬਣ ਰਹੀਆਂ, ਹਾਂਜੀ, ਲੇਕਿਨ ਉਹ ਸਮਾਂ ਹੁਣ ਆਉਣ ਵਾਲਾ ਹੈ
ਜਦੋਂ ਬਹੁਤ ਵੱਡੀਆਂ ਪੱਧਰ 'ਤੇ ਪੰਜਾਬੀ ਫਿਲਮਾਂ ਬਣਨਗੀਆਂ ਹਾਂਜੀ ਔਰ ਉਹ ਵੀ ਤੁਸੀਂ ਦਿਨ ਦੇਖੋਗੇ ਜਦੋਂ ਪੰਜਾਬੀ ਫਿਲਮਾਂ ਨੂੰ ਅੰਤਰਰਾਸ਼ਟਰੀ ਲੈਵਲ ਦੀ ਰੈਕੋਗਨੀਸ਼ਨ ਵੀ ਜ਼ਰੂਰ ਮਿਲੇਗੀ, ਬਸ਼ਰਤੇ ਕਿ ਫਿਲਮਾਂ ਅੱਛੀਆਂ ਹੋਣ। ਔਰ ਤੀਸਰਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜਿਹੜੀਆਂ ਵੀ ਪੰਜਾਬੀ ਫਿਲਮਾਂ ਦਾ ਜਿਹੜਾ ਭਵਿੱਖ ਹੈ, ਮੈਨੂੰ ਇਹ ਲੱਗਦਾ ਕਿ ਉਹ ਪੰਜਾਬ 'ਚ ਘੱਟ ਅਤੇ ਹੁਣ ਵਿਦੇਸ਼ਾਂ 'ਚ ਜ਼ਿਆਦਾ ਹੈ। ਹਾਂਜੀ ਕਿਉਂਕਿ ਜਿਹੜੇ ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀ ਲੋਕ ਹੈ ਉਹ ਬੜੇ ਚਾਅ ਦੇ ਨਾਲ, ਬੜੇ ਮਨ ਦੇ ਨਾਲ ਹਜੇ ਵੀ ਆਪਣੀ ਮਾਂ ਬੋਲੀ ਨਾਲ ਜੁੜਨਾ ਚਾਹੁੰਦੇ ਆ। ਸੋ ਉਹ ਪੰਜਾਬੀ ਫਿਲਮਾਂ ਨੂੰ ਐਕਸੈਪਟ ਕਰਦੇ ਆ, ਪੰਜਾਬੀ ਫਿਲਮਾਂ ਨੂੰ ਹਜੇ ਵੀ ਉਨਾ ਹੀ ਪਿਆਰ ਕਰਦੇ ਆ ਆਪਣੇ ਦੇਸ਼ ਤੋਂ ਬਾਹਰ ਜਾ ਕੇ ਵੀ। ਸੋ ਅਗਰ ਸਾਨੂੰ ਪੰਜਾਬੀ ਫਿਲਮਾਂ ਨੂੰ ਕਾਮਯਾਬ ਕਰਨਾ ਹੈ, ਪੰਜਾਬੀ ਫਿਲਮਾਂ ਨੂੰ ਉੱਪਰ ਲੈ ਕੇ ਜਾਣਾ ਹੈ, ਅਤੇ ਸਾਨੂੰ ਜਿਹੜੇ ਵਿਦੇਸ਼ਾਂ 'ਚ ਵਸੇ ਹੋਏ ਪੰਜਾਬੀ ਆ ਉਹਨਾਂ ਨੂੰ ਨਾਲ ਲੈ ਕੇ ਜ਼ਰੂਰ ਚੱਲਣਾ ਪਏਗਾ। ਸੋ ਉਹਨਾਂ ਦੇ ਵਾਸਤੇ ਹੀ ਅਸੀਂ ਇਹ ਏਡਾ ਵੱਡਾ ਜਿਹੜਾ ਈਵੈਂਟ ਹੈ ਜੀ ਔਰਗਨਾਈਜ਼ ਕੀਤਾ। ਔਰ ਅਸੀਂ ਇਹ ਹਰ ਸਾਲ ਇਸ ਵਾਰ ਕਰ ਰਹੇ ਹਾਂ ਟੋਰਾਂਟੋ 'ਚ, ਅਗਲੇ ਸਾਲ ਹੋ ਸਕਦਾ ਅਸੀਂ US 'ਚ ਕਰੀਏ, ਫਿਰ UK 'ਚ ਕਰੀਏ, ਆਸਟ੍ਰੇਲੀਆ 'ਚ ਕਰੀਏ, ਜਿੱਥੇ ਕਿਤੇ ਵੀ ਪੰਜਾਬੀ ਲੋਕ ਵਸੇ ਹੋਏ ਹੈ। ਜੀ ਸਾਡੀ ਇੱਛਾ ਇਹ ਹੈ, ਸਾਡੀ ਮਨਸ਼ਾ ਇਹ ਹੈ ਕਿ ਅਸੀਂ ਹਰ ਥਾਂ 'ਤੇ ਇਸ ਪੀਫਾ ਅਵਾਰਡ ਸਮਾਰੋਹ ਨੂੰ ਲੈ ਕੇ ਜਾਈਏ ਤਾਂ ਕਿ ਹਰ ਥਾਂ 'ਤੇ ਪੰਜਾਬੀ ਫਿਲਮਾਂ ਦੀ ਚਰਚਾ ਹੋਵੇ ਜੀ, ਪੰਜਾਬੀ ਕਲਾਕਾਰਾਂ ਨੂੰ ਰੈਕਗਨਾਈਜ਼ ਕੀਤਾ ਜਾਵੇ ਔਰ ਇਹ ਜਿਹੜੀ ਇੰਡਸਟਰੀ ਹੈ ਇਹ ਉੱਥੇ ਜਾ ਕੇ ਪ੍ਰਫੁੱਲਿਤ ਹੋਵੇ। ਜੀ ਸੈਣੀ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਸ, ਪੀਫਾ ਅਵਾਰਡਸ ਨੇ ਜਿਹੜੇ, ਇਹਨਾਂ ਨੂੰ ਕਰਵਾਉਣ ਲਈ ਤੁਸੀਂ ਉਸੇ 에ਅਰ ਕੈਨੇਡਾ ਸੈਂਟਰ ਦੀ ਚੋਣ ਕੀਤੀ ਹੈ ਜਿੱਥੇ ਬਾਲੀਵੁੱਡ ਦਾ ਸਭ ਤੋਂ ਵੱਡਾ ਪੁਰਸਕਾਰ ਸਮਾਰੋਹ ਜਿਹੜਾ ਆਈਐਫਾ ਹੋਇਆ ਸੀਗਾ। ਪੀਫਾ ਅਵਾਰਡ ਤੇ ਆਈਐਫਾ ਅਵਾਰਡ ਦੇ ਵਿੱਚ ਸਮਾਨਤਾ ਕੀ ਹੈ? ਨਹੀਂ, ਆਈਡੀਆ ਬਿਲਕੁਲ ਠੀਕ, ਦੋਨਾਂ ਦਾ ਇੱਕੋ ਜਿਹਾ ਜੀ। ਜਿਹੜਾ ਆਈਫਾ ਅਵਾਰਡ ਹੈ ਉਹ ਹੈ ਹਿੰਦੀ ਫਿਲਮਾਂ ਵਾਸਤੇ, ਬਾਲੀਵੁੱਡ ਵਾਸਤੇ ਜੀ। ਹਾਂਜੀ, ਪਰ ਮੈਨੂੰ ਕਈ ਵਾਰੀ ਦੁੱਖ ਵੀ ਹੁੰਦਾ ਰਿਹਾ ਹੈ ਕਿ ਹਿੰਦੀ ਫਿਲਮ ਇੰਡਸਟਰੀ ਦੀ ਅਗਰ ਗੱਲ ਕਰਦੇ ਹਾਂ ਤਾਂ 70% ਜਿਹੜੇ ਉਹਦੇ 'ਚ ਕੰਮ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਹਿੰਦੀ ਸਿਨੇਮੇ ਨੂੰ ਇੰਨਾ ਵੱਡਾ ਉੱਤੇ ਚੁੱਕਿਆ, ਹਾਂਜੀ, ਇੰਨੀ ਵੱਡੀ ਰੈਕੋਗਨੀਸ਼ਨ ਦਿੱਤੀ ਹੈ, ਉਹ ਹੈ ਤੇ ਪੰਜਾਬੀ ਜੀ। ਤੁਸੀਂ ਜਿੰਨੇ ਕਪੂਰਸ ਨੇ ਜੀ, ਜਿੰਨੇ ਵੀ ਖੰਨੇ ਹੈ, ਹਾਂਜੀ, ਚਾਹੇ ਉਹ ਰਾਜੇਸ਼ ਖੰਨਾ, ਚਾਹੇ ਜਤਿੰਦਰ, ਬਹੁਤ ਇੱਕ ਲੰਮੀ ਲਿਸਟ ਆ ਉਹਨਾਂ ਲੋਕਾਂ ਦੀ, ਚਾਹੇ ਉਹ ਚੋਪੜਾਜ਼ ਨੇ, ਚਾਹੇ ਅਕਸ਼ੇ ਕੁਮਾਰ ਹੈ, ਤੁਸੀਂ ਜਿਸ ਮੁਹੰਮਦ ਰਫੀ ਸਾਹਿਬ ਤੋਂ ਲੈ ਕੇ ਦਾਰਾ ਸਿੰਘ ਜੀ ਤੋਂ ਲੈ ਕੇ ਤੁਸੀਂ ਅਗਰ ਗੱਲ ਕਰਨਾ ਸ਼ੁਰੂ ਕਰੀਏ ਪ੍ਰਿਥਵੀ ਰਾਜ ਕਪੂਰ ਜੀ ਤੋਂ ਲੈ ਕੇ ਅੱਜ ਤੱਕ ਸੋਨੂ ਨਿਗਮ ਤੋਂ ਲੈ ਕੇ, ਹਾਂਜੀ, ਮੈਂ ਅਗਰ ਨਾਮ ਲੈਣ ਲੱਗਾ ਮੇਰੇ ਖਿਆਲ ਮੈਂ ਨਾਮ ਲੈਂਦਾ ਤਾਂ ਥੱਕ ਜਾਵਾਂਗਾ। ਰਮੇਸ਼ ਸਿੱਪੀ ਜੀ, ਯਸ਼ ਚੋਪੜਾ ਜੀ, ਸੁਭਾਸ਼ ਕਈ ਜੀ, ਹਾਂਜੀ, ਸੰਜੇ ਦੱਤ, ਅਜੇ ਦੇਵਗਨ, ਇਹ ਸਾਰੇ ਲੋਕ ਬੇਸਿਕਲੀ ਪੰਜਾਬੀ ਲੋਕ ਨੇ ਜੀ। ਜੀ। ਸੋ ਇਹਨਾਂ ਲੋਕ ਮੇਰੀ ਇੱਛਾ ਇਹ ਸੀ ਕਿ ਕਿਉਂ ਨਾ ਅਸੀਂ ਇਹਨਾਂ ਨੂੰ ਕਹੀਏ ਕਿ ਭਾਈ ਤੁਸੀਂ, ਤੁਹਾਡੇ ਸਿਰ 'ਤੇ ਤੁਹਾਡੀ ਥੋੜ੍ਹੀ ਜਿਹੀ ਮਾਂ ਬੋਲੀ ਦਾ ਵੀ ਕਰਜ਼ਾ ਹੈ, ਤੁਹਾਡੀ ਮਾਤਰ ਭੂਮੀ ਦਾ ਵੀ ਕਰਜ਼ਾ ਤੁਹਾਡੇ ਥੋੜ੍ਹਾ ਜਿਹਾ ਪੰਜਾਬੀ ਫਿਲਮਾਂ ਬਾਰੇ ਵੀ ਸੋਚੋ। ਪਰ ਉਹ ਆਪਣੀ ਜਗ੍ਹਾ ਸੱਚੇ ਹੈ ਜੀ। ਉਹ ਕਹਿੰਦੇ ਜੀ ਪੰਜਾਬੀ ਫਿਲਮਾਂ ਦਾ ਮਿਆਰ ਇੰਨਾ ਨੀਵਾਂ ਹੈ, ਡਬਲ ਮੀਨਿੰਗ ਡਾਇਲੌਗ ਹੁੰਦੇ ਸੀ ਜੀ, ਪੂਅਰ ਇਹਦੀ ਡਾਇਰੈਕਸ਼ਨ ਹੁੰਦੀ ਸੀ, ਪੂਅਰ ਸਟੋਰੀ ਲਾਈਨ ਹੁੰਦੀ ਸੀ। ਅਸੀਂ ਐਸੇ ਜੱਟ ਤੇ ਜ਼ਮੀਨ, ਜੱਟ ਬਦਲਾ ਜੱਟੀ ਦਾ, ਐਸੇ ਜਿਹੜੇ ਆਮ ਉਹ ਸਬਜੈਕਟਸ ਤੋਂ ਬਾਹਰ ਨਹੀਂ ਸੀ ਆਉਂਦੇ ਅਸੀਂ ਜੀ, ਹੈ ਨਾ ਜੀ। ਸੋ ਉਹ ਅਟਰੈਕਟ ਨਹੀਂ ਸੀ ਹੁੰਦੇ ਇਸ ਪਾਸੇ ਨੂੰ। ਲੇਕਿਨ ਹੁਣ ਮੈਨੂੰ ਬੜੀ ਖੁਸ਼ੀ ਹੈ ਜਦੋਂ ਮਨਮੋਹਨ ਜੀ ਨੇ ਇੱਕ ਨਵਾਂ ਜਿਹੜਾ ਇੱਕ ਦਿਸ਼ਾ ਦਿੱਤੀ ਹੈ ਪੰਜਾਬੀ ਫਿਲਮਾਂ ਨੂੰ ਜੀ। ਪੰਜਾਬੀ ਫਿਲਮਾਂ ਦਾ ਮਿਆਰ ਬਹੁਤ ਵਧੀਆ ਹੁੰਦਾ ਜਾ ਰਿਹਾ ਕਿ ਸਾਡੇ ਸਾਹਮਣੇ ਮਿਸਾਲ ਹੈ ਜੱਟ ਐਂਡ ਜੂਲੀਅਟ ਦੀ ਜੀ। ਜਿਹੜੀ ਇਸ ਫਿਲਮ ਨੇ ਸਭ ਲੋਕਾਂ ਦੇ ਖਦਸ਼ੇ ਦੂਰ ਕਰ ਦਿੱਤੇ ਆ। ਜਿਹੜੇ ਲੋਕ ਕਹਿੰਦੇ ਸੀ ਪੰਜਾਬੀ ਸਿਨੇਮੇ ਦਾ ਕੋਈ ਭਵਿੱਖ ਨਹੀਂ, ਜੱਟ ਐਂਡ ਜੂਲੀਅਟ ਨੇ, ਜੋ ਮੈਂ ਕਹਿ ਰਿਹਾ ਸੀ ਅੱਜ ਤੋਂ 1 ਸਾਲ ਪਹਿਲਾਂ, ਉਹ ਜੱਟ ਐਂਡ ਜੂਲੀਅਟ ਨੇ ਮੈਨੂੰ ਖੁਸ਼ੀ ਹੈ ਕਿ ਉਹਨੇ ਪ੍ਰੂਵ ਕੀਤਾ ਕਿ ਇੱਕ 2-2.5 ਕਰੋੜ ਦੀ ਬਣੀ ਹੋਈ ਫਿਲਮ 50-60-70 ਕਰੋੜ ਮੈਨੂੰ ਪਤਾ ਨਹੀਂ ਕਿੰਨਾ ਬਿਜ਼ਨਸ ਕਰ ਚੁੱਕੀ ਹੈ ਔਰ ਕਰੀ ਜਾ ਰਹੀ ਹੈ ਅਜੇ ਵੀ ਜੀ। ਸੋ ਇਹਦਾ ਮਤਲਬ ਇਹ ਹੈ ਜੀ ਕਿ ਸੰਭਾਵਨਾ ਬਹੁਤ ਜ਼ਿਆਦਾ ਹੈ। ਔਰ ਓਮਪੁਰੀ ਸਾਹਿਬ ਨੇ ਪਿਛਲੇ ਇੱਕ ਦਿਨ ਅਸੀਂ ਪ੍ਰੈਸ ਕਾਨਫਰੰਸ 'ਚ ਗੱਲ ਓਮਪੁਰੀ ਸਾਹਿਬ ਨੇ ਕਹੀ ਸੀ ਕਿ ਉਹਨਾਂ ਦਾ ਸੁਪਨਾ ਹੈ ਕਿ ਉਹ ਦਿਨ ਆਵੇ ਜਦੋਂ ਪੰਜਾਬੀ ਫਿਲਮਾਂ ਡੱਬ ਹੋ ਕੇ ਹਿੰਦੀ 'ਚ ਦਿਖਾਈਆਂ ਜਾਣ, ਪੰਜਾਬੀ ਫਿਲਮਾਂ ਡੱਬ ਹੋ ਕੇ ਤੇਲਗੂ, ਤਮਿਲ ਦੇ ਵਿੱਚ ਵੀ ਦਿਖਾਈਆਂ ਜਾਣ। ਸੋ ਪੰਜਾਬੀ ਫਿਲਮਾਂ ਦੇ ਵਿੱਚ ਉਹ ਪੋਟੈਂਸ਼ੀਅਲ ਹੈਗਾ, ਲੇਕਿਨ ਲੋੜ ਸਿਰਫ ਇੰਨੀ ਹੈ ਕਿ ਉਹਨਾਂ ਲੋਕਾਂ ਨੂੰ ਨਾਲ ਜੋੜੀਏ ਜਿਨ੍ਹਾਂ ਕੋਲ ਇਸ ਚੀਜ਼ ਦੀ ਸਲਾਹੀਅਤ ਹੈ, ਜਿਨ੍ਹਾਂ ਕੋਲ ਇਸ ਚੀਜ਼ ਦੀ ਕੈਪੇਬਿਲਿਟੀ ਹੈ, ਜਿਨ੍ਹਾਂ ਕੋਲ ਇਸ ਚੀਜ਼ ਦਾ ਹੁਨਰ ਹੈ। ਉਹ ਲੋਕ ਨਾਲ ਜੁੜਨਗੇ, ਡੈਫੀਨੇਟਲੀ ਉਹ ਮਿਆਰ ਚੁੱਕਣਗੇ ਪੰਜਾਬੀ ਫਿਲਮਾਂ ਦਾ। ਤਾਂ ਅਸੀਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬੀ ਫਿਲਮਾਂ ਦੇ ਵਿੱਚ ਸਬਜੈਕਟਸ ਇੰਨੇ ਵਧੀਆ ਹੈਗੇ ਹੈ, ਹਾਂਜੀ, ਕਿ ਤੁਸੀਂ ਅੱਛੇ ਸਬਜੈਕਟ ਨਾਲ ਅੱਛੀ ਫਿਲਮ ਬਣਾਓ ਔਰ ਫਿਰ ਇੰਟਰਨੈਸ਼ਨਲ ਲੈਵਲ 'ਤੇ ਉਹਦਾ ਵਧੀਆ ਮਾਰਕੀਟ ਕਰੋ ਉਸ ਫਿਲਮ ਨੂੰ। ਹਾਂਜੀ, ਤੁਸੀਂ ਦੇਖੋਗੇ ਕਿ ਉਹ ਬਿਜ਼ਨਸ ਫਿਲਮਾਂ ਕਰਨਗੇ ਹੀ ਕਰਨਗੇ। ਸੈਣੀ ਜੀ, ਇੰਨੀ ਵੱਡੀ ਪੱਧਰ 'ਤੇ ਭਾਰਤ ਜਾਂ ਵਿਦੇਸ਼ ਦੀ ਧਰਤੀ 'ਤੇ ਪੰਜਾਬੀ ਫਿਲਮ ਅਵਾਰਡ ਸਮਾਰੋਹ ਮੈਨੂੰ ਲੱਗਦਾ ਵੀ ਹੋਏ ਨਹੀਂ ਹੋਣੇ। ਮੈਨੂੰ ਖੁਦ ਨੂੰ ਬੜੀ ਉਤਸੁਕਤਾ ਹੈਗੀ ਹੈ ਇਸ ਮਾਮਲੇ 'ਤੇ ਕਿ ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡ ਜਿਹੜੇ ਹੈਗੇ ਆ, ਇਹਨਾਂ ਲਈ ਕਿੰਨੀਆਂ ਕੁ ਕੈਟਾਗਰੀ ਤੁਸੀਂ ਬਣਾਈਆਂ ਨੇ, ਕੀ ਨੋਮੀਨੇਸ਼ਨ ਹੋਈਆਂ ਜਾਂ ਕੀ ਪ੍ਰੋਗਰਾਮ ਹੋਣਗੇ, ਇਹਦੇ ਬਾਰੇ ਸਾਡੇ ਸਰੋਤਿਆਂ ਨੂੰ ਥੋੜ੍ਹਾ ਵਿਸਥਾਰ 'ਚ ਦੱਸੋ। ਇਹਦੇ ਬਾਰੇ ਇਸ ਤਰ੍ਹਾਂ ਜੀ ਕਿ ਜਿਹੜੇ ਵੀ ਸਾਡੇ ਸਰੋਤਿਆਂ ਨੇ ਜੇ ਕੋਈ ਆਈਫਾ ਅਵਾਰਡ ਕਦੀ TV 'ਤੇ ਦੇਖੇ ਹੋਣ, ਜਿਨ੍ਹਾਂ ਨੇ ਕਦੀ ਕੋਈ ਫਿਲਮਫੇਅਰ ਅਵਾਰਡ TV 'ਤੇ ਦੇਖੇ ਹੋਣ, ਅਤੇ ਮੈਂ ਇਹੀ ਦੱਸਣਾ ਚਾਹੁੰਦਾ ਜੀ ਕਿ ਬਿਲਕੁਲ ਉੱਦਾਂ ਦੇ ਹੀ ਇਹ ਅਵਾਰਡ ਹੋਣਗੇ। ਹਾਂਜੀ, ਇਹ 3.5 ਘੰਟੇ ਦਾ ਸ਼ੋਅ ਹੋਵੇਗਾ। 15 ਕੈਟਾਗਰੀਜ਼ ਅਸੀਂ ਚੁਣੀਆਂ ਜੀ। ਬੈਸਟ ਫਿਲਮ, ਬੈਸਟ ਡਾਇਰੈਕਟਰ, ਬੈਸਟ ਐਕਟਰ, ਬੈਸਟ ਐਕਟਰੈਸ, ਬੈਸਟ ਸਪੋਰਟਿੰਗ ਐਕਟਰ, ਸਪੋਰਟਿੰਗ ਐਕਟਰੈਸ, ਸਿੰਗਰ, ਮੇਲ ਫੀਮੇਲ, ਕਮੇਡੀਅਨ ਔਰ ਨੈਗੇਟਿਵ ਰੋਲ ਦੇ ਵਿੱਚ ਵਿਲਨ, ਜਿੰਨੀਆਂ ਵੀ ਕੈਟਾਗਰੀਆਂ ਹੁੰਦੀਆਂ ਟੈਕਨੀਕਲ ਪਾ ਕੇ 15 ਕੈਟਾਗਰੀਜ਼ ਹੈ।
ਔਰ ਇੱਕ ਅਸੀਂ ਅਵਾਰਡ ਦੇ ਰਹੇ ਹਾਂ ਜੀ, ਲਾਈਫ ਟਾਈਮ ਅਚੀਵਮੈਂਟ ਅਵਾਰਡ ਜੀ। ਔਰ ਉਹ ਅਸੀਂ ਫੈਸਲਾ ਕੀਤਾ ਸੀ ਦੇਣ ਦਾ ਦਾਰਾ ਸਿੰਘ ਜੀ ਨੂੰ। ਹਾਂਜੀ। ਉਹ ਅਸੀਂ ਪਹਿਲਾਂ ਹੀ ਅੱਜ ਤੋਂ 8 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਜਦੋਂ ਅਸੀਂ ਜੂਰੀ ਡਿਸਾਈਡ ਕੀਤੀ ਸੀ, ਉਦੋਂ ਫੈਸਲਾ ਉਦੋਂ ਹੀ ਕਰ ਲਿਆ ਸੀ ਕਿ ਦਾਰਾ ਸਿੰਘ ਜੀ ਨੂੰ ਇਹ ਅਸੀਂ ਸਨਮਾਨ ਦੇਵਾਂਗੇ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਸਿਨੇਮੇ ਦੇ ਵਿੱਚ। ਹਾਂਜੀ। ਤਾਂ ਮੈਂ ਉਹਨਾਂ ਨੂੰ 2-3 ਵਾਰੀ ਮਿਲਿਆ ਜੀ, ਬੜੇ ਉਤਸੁਕ ਸੀਗੇ ਆਉਣ ਵਾਸਤੇ, ਔਰ ਉਹਨਾਂ ਦੇ ਮਨ 'ਚ ਖੁਆਇਸ਼ ਸੀਗੀ ਕਿ ਉਹ ਅਵਾਰਡ ਲੈਣ ਵਾਸਤੇ ਖੁਦ ਉਹ ਟੋਰਾਂਟੋ ਆਉਣ। ਅਤੇ ਹੁਣ ਵੀ ਮੈਂ 2 ਹਫ਼ਤੇ ਪਹਿਲਾਂ ਇਹਨਾਂ ਨੂੰ ਮਿਲ ਕੇ ਆਇਆ ਸੀ, ਅਤੇ ਉਹ ਮੈਨੂੰ ਕਹਿ ਰਹੇ ਸੀ ਕਿ ਮੇਰੀ ਤਬੀਅਤ ਇਜਾਜ਼ਤ ਨਹੀਂ ਦੇ ਰਹੀ, ਹੋ ਸਕਦਾ ਮੈਂ ਨਾ ਆ ਸਕਾਂ, ਪਰ ਮੈਂ ਆਪਣਾ ਬੇਟਾ ਅਮਰੀਕ ਹੈ, ਉਹ ਅਮਰੀਕਾ ਗਿਆ ਹੋਇਆ, ਉਹਨੂੰ ਕਹਾਂਗਾ ਕਿ ਉਹ ਉੱਥੋਂ ਦਾ ਅਵਾਰਡ ਮੇਰੇ ਬਿਹਾਫ 'ਤੇ ਜ਼ਰੂਰ ਲਵੇ। ਹਾਂਜੀ। ਅਤੇ ਪਰ ਭਾਣਾ ਕੁਝ ਐਸਾ ਵਰਤਿਆ ਜੀ, ਦਾਰਾ ਸਿੰਘ ਜੀ ਉਹ ਚੱਲ ਵਸੇ, ਔਰ ਬਹੁਤ ਵੱਡਾ ਇੱਕ ਸਦਮਾ ਸਾਡੇ ਲਈ ਵੀ ਹੈ, ਕਿਉਂਕਿ ਪੀਫਾ ਨਾਲ ਵੀ ਉਹ ਸਾਡੇ ਨਾਲ ਜੁੜੇ ਹੋਏ ਸੀ, ਔਰ ਸਾਰੇ ਸਾਡੇ ਪੰਜਾਬੀਆਂ ਦੇ ਵਿੱਚ, ਪੰਜਾਬੀਆਂ 'ਚ ਕੀ ਜੀ, ਸਭ ਦੁਨੀਆ ਦੇ ਵਿੱਚ ਵਸਣ ਵਾਲੇ ਲੋਕਾਂ ਦੇ ਵਿੱਚ ਉਹਨਾਂ ਦੀ ਬੜੀ ਸਤਿਕਾਰ ਸੀ, ਬੜਾ ਉਹਨਾਂ ਦਾ ਰਿਸਪੈਕਟ ਸੀ। ਹਾਂਜੀ। ਅਤੇ ਐਨੀਵੇ ਤਾਂ ਇਹ ਉਹ ਉਸ ਤਰ੍ਹਾਂ ਹੀ ਹੋਣਗੇ। ਔਰ ਇਹਦੇ ਵਿੱਚ ਬਕਾਇਦਾ ਇਹਨਾਂ ਅਵਾਰਡ ਦੇ ਦੌਰਾਨ ਅਸੀਂ ਪਰਫਾਰਮੈਂਸਿਸ ਰੱਖੀਆਂ ਹੋਈਆਂ ਜੀ, ਜਿਹਦੇ ਵਿੱਚ ਦਲਜੀਤ ਦੋਸਾਂਝ ਜਿਹੜਾ ਜੱਟ ਐਂਡ ਜੂਲੀਅਟ ਦਾ ਹੀਰੋ ਲੜਕਾ, ਹਾਂਜੀ, ਗਿੱਪੀ ਗਰੇਵਾਲ, ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ, ਬਹੁਤ ਸਾਰੇ ਕਲਾਕਾਰ ਹੈ ਜਿਹੜੇ ਪਰਫਾਰਮ ਕਰਨਗੇ। ਔਰ ਇਸ ਤੋਂ ਇਲਾਵਾ ਸੋਨੂ ਸੂਦ ਜਿਹੜਾ ਦਬੰਗ ਦੇ ਵਿੱਚ ਲੜਕਾ ਸੀ, ਸਿੰਘ ਇੰਜ਼ ਕਿੰਗ ਦੇ ਵਿੱਚ, ਉਹ ਕਪਿਲ ਸ਼ਰਮਾ ਕਾਮੇਡੀ ਸਰਕਸ ਦਾ ਜਿਹੜਾ ਅੱਜ ਕੱਲ੍ਹ ਬੜਾ ਚਰਚਿਤ ਕਲਾਕਾਰ ਹੈ, ਰਾਣਾ ਰਣਵੀਰ, ਘੁੱਗੀ, ਦਿਵਿਆ ਦੱਤਾ, ਈਵਨ ਖੁਦ ਓਮਪੁਰੀ ਸਾਹਿਬ ਜੀ, ਇਹ ਸਭ ਲੋਕ ਜਿਹੜੇ ਆ ਸਟੇਜ 'ਤੇ ਪਰਫਾਰਮ ਕਰਨਗੇ। ਸੋ ਇੱਕ ਬੜਾ ਮਤਲਬ ਮਨੋਰੰਜਕ ਜਿਹੜਾ ਐਂਟਰਟੇਨਿੰਗ ਇਹ ਸ਼ੋਅ ਹੋਏਗਾ 3.5 ਘੰਟੇ ਦਾ। ਤੋ ਜਿਹੜੇ ਵੀ ਲੋਕ ਅਮਰੀਕਾ 'ਚ ਬੈਠੇ ਪ੍ਰੋਗਰਾਮ ਸੁਣ ਰਹੇ, ਜਿੱਥੇ ਕਿਤੇ ਵੀ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਜੀ ਕਿ 4 ਦਿਨ ਛੁੱਟੀਆਂ ਜੀ, ਫਰਾਈਡੇ, ਸੈਟਰਡੇ, ਸੰਡੇ ਔਰ ਮੰਡੇ ਸਾਡੇ ਲੌਂਗ ਵੀਕਐਂਡ ਆ ਉੱਥੇ ਕੈਨੇਡਾ 'ਚ, ਅਮਰੀਕਾ ਦਾ ਮੈਨੂੰ ਪਤਾ ਨਹੀਂ। ਤੋ ਉੱਥੇ ਆਉਣ, ਆਪਣੇ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ ਆਓ, ਇੱਕ ਬੜਾ ਹੀ ਯਾਦਗਾਰੀ ਪਲ ਹੋਣਗੇ। ਸਾਰੀ ਇੰਡਸਟਰੀ, ਧਰਮਿੰਦਰ ਜੀ ਸਾਡੇ ਬ੍ਰਾਂਡ ਐਂਬੈਸਡਰ ਹਨ ਜੀ, ਬਹੁਤ ਸਾਰੇ ਕਲਾਕਾਰ ਬਾਲੀਵੁੱਡ ਤੋਂ ਔਰ ਪੰਜਾਬੀ ਇੰਡਸਟਰੀ ਤੋਂ ਉੱਥੇ ਪਹੁੰਚ ਰਹੇ ਆ ਜੀ। ਔਰ 3 ਦਿਨ ਪੂਰਾ ਉੱਥੇ ਆਪਾਂ ਮੇਲੇ ਵਰਗਾ ਮਾਹੌਲ ਹੋਏਗਾ, ਤੁਸੀਂ ਉਹਨਾਂ ਕਲਾਕਾਰਾਂ ਨੂੰ ਮਿਲ ਸਕੋਗੇ ਜੀ, ਉਹਨਾਂ ਦੇ ਜੌਹਰ ਦੇਖੋ, ਇੰਜੋਏ ਕਰੋ, ਸੈਲੀਬ੍ਰੇਟ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਆ ਕੇ ਮਿਲੋ ਉੱਥੇ। ਸੋ ਅਸੀਂ ਬਹੁਤ ਮਿਹਨਤ ਕੀਤੀ ਹੈ ਜੀ ਪਿਛਲੇ 8 ਮਹੀਨੇ ਤੋਂ ਨਾਨ ਸਟਾਪ। ਸੋ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ, ਰਿਹਰਸਲਾਂ ਚੱਲ ਰਹੀਆਂ। ਅਤੇ ਜਿਹੜੇ ਸਾਡੇ ਸਰੋਤੇ ਹੈ ਉਹਨਾਂ ਨੂੰ ਤਾਂ ਮੈਂ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਆਓ ਅਤੇ ਸਾਨੂੰ ਸਪੋਰਟ ਕਰੋ, ਕਿਉਂਕਿ ਅਸੀਂ ਇਹ ਬੜਾ ਵੱਡਾ ਬੀੜਾ ਚੁੱਕਿਆ, ਇਹ ਉਹਨਾਂ ਦੀ ਮਦਦ ਬਿਨਾਂ ਸੰਭਵ ਨਹੀਂ ਹੈ। ਔਰ ਆਓ ਰਲ ਮਿਲ ਕੇ ਪੰਜਾਬੀ ਸਿਨੇਮੇ ਨੂੰ ਅੱਗੇ ਲੈ ਕੇ ਆਈਏ, ਕਿਉਂਕਿ ਪੰਜਾਬੀ ਸਿਨੇਮਾ ਜਿਹੜਾ ਨਾ ਗੌਤਮ ਜੀ, ਹਾਂਜੀ, ਮੈਂ ਮਹਿਸੂਸ ਕੀਤਾ ਕਿ ਜਿਹੜੇ ਸਾਡੇ ਬੱਚੇ ਉੱਥੋਂ ਦੇ ਜੀ, ਉਹ ਬੇਸ਼ੱਕ ਪੰਜਾਬੀ ਪੜ੍ਹ ਸਕਦੇ ਆ, ਨਹੀਂ ਪੜ੍ਹ ਸਕਦੇ, ਲੇਕਿਨ ਪੰਜਾਬੀ ਜਿੰਨੀ ਵੀ ਹੈ ਬੋਲ ਸਕਦੇ ਆ। ਔਰ ਉਹਨਾਂ ਦੇ ਵਿੱਚ ਪੰਜਾਬੀ ਫਿਲਮਾਂ ਦਾ ਬੜਾ ਸ਼ੌਕ ਹੈ ਜੀ, ਜੀ, ਪੰਜਾਬੀ ਗੀਤ ਸੁਣਨੇ, ਪੰਜਾਬੀ ਫਿਲਮਾਂ ਦੇਖਣੀਆਂ ਅਜੇ ਵੀ ਸਾਡੇ ਬੱਚਿਆਂ ਦਾ ਸ਼ੌਕ ਹੈ। ਅਗਰ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀਅਤ ਦੇ ਨਾਲ, ਪੰਜਾਬ ਨਾਲ ਜੋੜ ਕੇ ਰੱਖਣਾ ਹੈ, ਅਤੇ ਫਿਲਮਾਂ ਉਹਨਾਂ ਵਿੱਚ ਬਹੁਤ ਵੱਡਾ ਰੋਲ ਪਲੇ ਕਰ ਸਕਦੀਆਂ ਜੀ। ਸੋ ਉਹਦੇ ਲਈ ਫਿਲਮਾਂ ਨੂੰ ਜ਼ਿੰਦਾ ਰੱਖਣਾ ਫਿਰ ਬੜਾ ਜ਼ਰੂਰੀ ਹੈ ਸਾਡੇ ਲਈ, ਔਰ ਫਿਲਮਾਂ ਸਾਨੂੰ ਐਂਟਰਟੇਨ ਵੀ ਕਰਦੀਆਂ ਜੀ। ਸੋ ਉਹਦੇ ਵਾਸਤੇ ਇਹ ਇਸ ਟੋਟਲੀ ਐਨ ਐਂਟਰਟੇਨਿੰਗ ਸ਼ੋਅ, ਤੁਹਾਨੂੰ ਮਜ਼ਾ ਆਏਗਾ ਤੁਸੀਂ ਆ ਕੇ ਉੱਥੇ ਜਦੋਂ ਦੇਖੋਗੇ। ਬੜੀ ਅੱਛੀ ਸਕ੍ਰਿਪਟ ਬਣੀ ਹੈ, ਬਹੁਤ ਉਹਦੇ ਵਿੱਚ ਚੁਟਕਲੇ ਹੈ, ਬਹੁਤ ਵਧੀਆ ਸਕਿੱਟਾਂ ਹੈ, ਬਹੁਤ ਵਧੀਆ ਪਰਫਾਰਮੈਂਸਿਸ ਹੈ, ਇੱਕ ਬੜਾ ਸ਼ਾਨਦਾਰ ਇਹ ਸ਼ੋਅ ਜਿਹੜਾ ਇਹ ਹੋਏਗਾ। ਸੈਣੀ ਜੀ, ਜਿਸ ਤਰ੍ਹਾਂ ਤੁਸੀਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਪਹਿਲਾਂ ਕਿ ਬਾਲੀਵੁੱਡ ਦੀ ਜਿਹੜਾ ਪੰਜਾਬੀਆਂ ਦਾ ਬੋਲਬਾਲਾ ਰਿਹਾ, ਅਤੇ ਕਾਫੀ ਫਿਲਮਾਂ ਦੀ ਸ਼ੂਟਿੰਗ ਵੀ ਅੱਜ ਕੱਲ੍ਹ ਵੈਸੇ ਤਾਂ ਪੰਜਾਬ 'ਚ ਹੋਣ ਲੱਗ ਗਈ ਹੈ। ਬਾਲੀਵੁੱਡ ਦੀਆਂ ਕਾਫੀ ਹਸਤੀਆਂ ਇਹ 'ਚ ਪਹੁੰਚਣ ਦੀ ਤੁਸੀਂ ਜ਼ਿਕਰ ਕੀਤਾ ਹੈਗਾ। ਜੇ ਮੈਂ ਸਿੱਧੇ ਜਿਹੇ ਸਵਾਲ 'ਚ ਪੁੱਛਾਂ ਵੀ ਉਹਨਾਂ ਦੀ ਕਿੰਨੀ ਕੁ ਗਿਣਤੀ ਦੇ ਵਿੱਚ ਜਿਹੜੇ ਬਾਲੀਵੁੱਡ ਦੇ ਆਪਣੇ ਪੰਜਾਬੀ ਹੀਰੋ ਨੇ ਜਾਂ ਪੰਜਾਬੀ ਕਲਾਕਾਰ ਨੇ, ਉਹ ਕਿੰਨੇ ਕੁ ਪਹੁੰਚਣਗੇ? ਇੱਦਾਂ ਜੀ ਕਿ ਪਹਿਲਾ ਸਾਲ ਹੈ, ਥੋੜ੍ਹਾ ਸਮਾਂ ਲੱਗ ਰਿਹਾ ਉਹਨਾਂ ਨੂੰ ਕਨਵਿੰਸ ਕਰਨ ਦੇ ਵਿੱਚ, ਲੇਕਿਨ ਕਿਉਂਕਿ ਧਰਮਿੰਦਰ ਸਾਹਿਬ ਸਾਡੇ ਬ੍ਰਾਂਡ ਐਂਬੈਸਡਰ ਨੇ ਜੀ, ਅਤੇ ਉਹਨਾਂ ਦਾ ਆਪਣਾ ਇੱਕ ਪੂਰਾ ਉਹਨਾਂ ਦਾ ਨਾਮ ਹੈ ਉਹਨਾਂ ਦੀ ਰਿਸਪੈਕਟ ਇੰਡਸਟਰੀ ਦੇ ਵਿੱਚ। ਸੋ ਅਸੀਂ ਉਹਨਾਂ ਦੇ ਮਾਧਿਅਮ ਰਾਹੀਂ ਵੀ, ਕੁਛ ਮੈਂ ਆਪਣੇ ਮਾਧਿਅਮ ਰਾਹੀਂ ਵੀ ਕੋਸ਼ਿਸ਼ ਤਾਂ ਕੀਤੀ ਹੈ ਜੀ ਕਿ ਰਮੇਸ਼ ਸਿੱਪੀ ਸਾਹਿਬ ਨੂੰ ਮਿਲਿਆ ਜੀ, ਅਨੁਪਮ ਖੇਰ ਸਾਹਿਬ ਨੂੰ ਮਿਲਿਆ, ਯਸ਼ ਚੋਪੜਾ ਜੀ ਨੂੰ ਅਸੀਂ ਮਿਲੇ ਹਾਂ। ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ 'ਚੋਂ ਜਿਹੜੇ ਵੀ 2-4-5 ਵੱਡੀਆਂ ਹਸਤੀਆਂ ਕਮ ਸੇ ਕਮ ਇਸ ਵਾਰ ਜ਼ਰੂਰ ਆ ਸਕਣ। ਬਾਕੀ ਸੋਨੂ ਸੂਦ ਇਜ਼ ਕਨਫਰਮਡ, ਓਮਪੁਰੀ ਸਾਹਿਬ ਆ ਰਿਹਾ, ਰਾਜ ਬੱਬਰ ਜੀ ਆ ਰਿਹਾ, ਉਹਨਾਂ ਦਾ ਬੇਟਾ ਆ ਰਿਹਾ ਬੱਬਰ ਆ ਰਿਹਾ, ਪ੍ਰੇਮ ਚੋਪੜਾ ਸਾਹਿਬ ਆ ਰਿਹਾ, ਉਹਨਾਂ ਦਾ ਜਵਾਈ ਹੈ ਸ਼ਰਮਨ ਜੋਸ਼ੀ ਜੀ, ਜਿਹੜਾ ਫਰਾਰੀ ਕੀ ਸਵਾਰੀ ਫਿਲਮ ਦੇ ਪਿੱਛੇ ਜੀ 3 ਇਡੀਅਟਸ ਵੀ ਸੀ। ਇਸ ਤਰ੍ਹਾਂ ਕਰਕੇ ਦਿਵਿਆ ਦੱਤਾ ਹੈ, ਇਹ ਕਾਫੀ ਲੋਕ ਜਿਹੜੇ ਹੈ ਜੀ ਇਹ ਕਨਫਰਮ ਹੋ ਚੁੱਕੇ ਹੈ। ਅਤੇ ਕਿਉਂਕਿ ਅਵਾਰਡ ਸ਼ੋਅ ਜਿਹੜਾ ਜੀ ਪੰਜਾਬੀਆਂ ਦਾ ਹੈ, ਪੰਜਾਬੀ ਫਿਲਮਾਂ ਦਾ ਹੈ, ਹਾਂਜੀ, ਇਸ ਕਰਕੇ ਇਸ ਵਾਰ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਪੰਜਾਬੀ ਫਿਲਮ ਇੰਡਸਟਰੀ 'ਚੋਂ ਕੋਈ ਬੰਦਾ ਨਾ ਰਹਿ ਜੇ। ਸੋ ਜਿਹੜੇ ਵੀ ਚਰਚਿਤ ਨਾਮ ਹੈ ਅੱਜ ਕੱਲ੍ਹ ਪੰਜਾਬੀ ਇੰਡਸਟਰੀ ਦੇ ਵਿੱਚ, ਚਾਹੇ ਉਹ, ਜੇ ਮੈਂ ਪਹਿਲਾਂ ਜ਼ਿਕਰ ਕੀਤਾ ਜੀ ਕਿ ਜਿੰਮੀ ਸ਼ੇਰਗਿੱਲ ਹੈ, ਗਿੱਪੀ ਗਰੇਵਾਲ ਹੈ, ਨੀਰੂ ਬਾਜਵਾ ਹੈ, ਦਿਲਜੀਤ ਹੈ, ਘੁੱਗੀ ਹੈ, ਰਾਣਾ ਰਣਵੀਰ ਹੈ, ਵੀਨੂ ਢਿੱਲੋਂ ਹੈ, ਬਹੁਤ ਲੰਮੀ ਲਿਸਟ ਹੈ। ਇਹ ਸਾਰੇ ਹੀ ਲੋਕ ਉੱਥੇ ਆ ਰਹੇ ਆ। ਸੋ ਬਹੁਤ ਸਾਰੇ ਡਾਇਰੈਕਟਰ ਆ ਰਹੇ ਆ ਪੰਜਾਬੀ ਫਿਲਮਾਂ ਦੇ, ਬਹੁਤ ਸਾਰੇ ਪ੍ਰੋਡਿਊਸਰ ਆ ਰਹੇ ਆ, ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰ ਆ ਰਹੇ ਆ,
ਟੈਕਨੀਸ਼ੀਅਨਸ ਆ ਰਹੇ ਹੈ। ਸੋ ਇਹ ਪੰਜਾਬੀ ਇੰਡਸਟਰੀ ਸਾਰੀ ਪਹੁੰਚ ਰਹੀ ਹੈ ਮੋਰਲੈਸ। ਔਰ ਬਾਲੀਵੁੱਡ 'ਚ ਅਸੀਂ ਹਜੇ ਵੀ ਲੱਗੇ ਹੋਏ ਹਾਂ ਕਿ ਆਖਰੀ ਦਮ ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਦੋ ਬੜੇ ਵੱਡੇ ਨਾਮ ਜਿਹੜੇ ਹੋਰ ਐਡ ਹੋ ਸਕਣ। ਉਹ ਅਸੀਂ ਸਰਪ੍ਰਾਈਜ਼ ਰੱਖਿਆ ਹੋਇਆ। ਸੋ ਜਦੋਂ ਕਨਫਰਮੇਸ਼ਨ ਪੂਰੀ ਹੋ ਜਾਏਗੀ ਅਸੀਂ ਉਹ ਵੀ ਅਨਾਊਂਸ ਕਰਾਂਗੇ। ਦੋਸਤੋ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੇਰੇ ਨਾਲ ਨੇ ਕੈਨੇਡਾ ਦੇ ਜਾਣੇ ਪਛਾਣੇ ਪੱਤਰਕਾਰ ਤੇ ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਸ ਦੇ ਮੁਖੀ ਰਜਿੰਦਰ ਸੈਣੀ ਜੀ, ਜਿਹੜੇ ਦੁਨੀਆ ਵਿੱਚ ਪਹਿਲੀ ਵਾਰ ਆਸਕਰ ਜਾਂ ਆਈਫਾ ਪੱਧਰ ਉੱਤੇ ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡ ਸਮਾਰੋਹ ਕਰਵਾਉਣ ਜਾ ਰਹੇ ਨੇ। ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਰਜਿੰਦਰ ਸੈਣੀ ਜੀ, ਕੈਨੇਡਾ ਦੀ ਸਰਕਾਰ ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਸ ਨੂੰ ਸਫਲ ਬਣਾਉਣ ਲਈ ਤੁਹਾਡਾ ਕਿੰਨਾ ਕੁ ਸਹਿਯੋਗ ਦੇ ਰਹੀ ਹੈ? ਇਸ ਤਰ੍ਹਾਂ ਜੀ ਕਿ ਲਾਸਟ ਈਅਰ ਉੱਥੇ ਆਈਫਾ ਅਵਾਰਡ ਹੋਏ ਸੀ ਔਰ ਇੱਕ ਗੱਲੋਂ ਅੱਛੀ ਵੀ ਗੱਲ ਹੈ ਕਿ ਸਰਕਾਰ ਨੇ ਆਈਫਾ ਅਵਾਰਡ ਨੂੰ ਬਹੁਤ ਵੱਡਾ ਸਮਰਥਨ ਦਿੱਤਾ ਸੀ। ਮੇਰੇ ਖਿਆਲ 17-18 ਮਿਲੀਅਨ ਡਾਲਰ ਉਹਨਾਂ ਨੇ ਆਈਫਾ ਅਵਾਰਡ ਦੇ ਪ੍ਰਬੰਧਕਾਂ ਨੂੰ, ਆਯੋਜਕਾਂ ਨੂੰ ਹੈਲਪ ਕੀਤੀ ਸੀ। ਹਾਂਜੀ। ਤਾਂ ਮੈਨੂੰ ਉਮੀਦ ਤਾਂ ਬਹੁਤ ਸੀ ਕਿ ਜਿਹੜੀ ਸਾਡੀ ਸਰਕਾਰ ਹੈ, ਕਿਉਂਕਿ ਇਹ ਆਈਫਾ ਅਵਾਰਡ ਦੀ ਜਿਹੜੀ ਕੰਪਨੀ ਹੈ ਵਿਜ਼ਕ੍ਰਾਫਟ, ਉਹ ਬਾਹਰਲੇ ਮੁਲਕ ਤੋਂ ਭਾਵ ਕਿ ਭਾਰਤ ਤੋਂ ਆਈ ਸੀ ਉੱਥੇ ਜੀ। ਅਤੇ ਅਸੀਂ ਕਿਉਂਕਿ ਖੁਦ ਆਪ ਇੱਕ ਕੈਨੇਡੀਅਨ ਅਸੀਂ ਕੰਪਨੀ ਹੈ ਸਾਡੀ, ਉੱਥੋਂ ਦਾ ਈਵੈਂਟ ਹੈ ਇਹ। ਤਾਂ ਮੈਨੂੰ ਪੂਰੀ ਉਮੀਦ ਸੀ ਕਿ ਸਰਕਾਰ ਕਾਫੀ ਵੱਡਾ ਜਿਹੜਾ ਹੈ ਉਹ ਸਾਨੂੰ ਹੈਲਪ ਕਰੇਗੀ, ਯੋਗਦਾਨ ਪਾਏਗੀ। ਪ੍ਰੋਪਰ ਅਸੀਂ ਸਾਰੀ ਤਿਆਰੀ ਕੀਤੀ, ਕੋਸ਼ਿਸ਼ ਕੀਤੀ, ਐਪਲੀਕੇਸ਼ਨ ਵੀ ਫਾਈਲ ਕੀਤੀ। ਪਰ ਮੈਂ ਤੁਹਾਨੂੰ ਹੁਣ ਇਹੀ ਲਾਸਟ ਦੱਸ ਰਿਹਾ ਜੀ ਕਿ ਬੇਸ਼ੱਕ ਕੋਈ ਬਹੁਤ ਵੱਡੀ ਫਾਈਨੈਂਸ਼ੀਅਲ ਮਦਦ ਤਾਂ ਨਹੀਂ ਮਿਲੀ, ਲੇਕਿਨ ਹਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਜੇ ਸਿਰਫ 2 ਦਿਨ ਪਹਿਲਾਂ ਹੀ ਉੱਥੋਂ ਸਰਕਾਰ ਨੇ ਇਹ ਗੱਲ ਅਨਾਊਂਸ ਕਰ ਦਿੱਤੀ ਹੈ ਕਿ ਉਹ ਓਫੀਸ਼ੀਅਲੀ ਇਹਦੇ ਵਿੱਚ ਪਾਰਟਨਰ ਬਣ ਰਿਹਾ ਔਰ ਇਸ ਜਿਹੜਾ ਇਹ ਪ੍ਰੋਜੈਕਟ ਹੈ, ਜਿਹੜਾ ਈਵੈਂਟ ਹੈ, ਇਸ ਨੂੰ ਉਹ ਸਪੋਂਸਰ ਕਰਨਗੇ। ਸੋ ਮੇਰਾ ਖਿਆਲ ਹੈ ਕਿ ਬੜੇ, ਮੈਨੂੰ ਯਾਦ ਨਹੀਂ ਕਦੀ ਪਹਿਲਾਂ ਵੀ ਸਰਕਾਰ ਨੇ ਇੱਦਾਂ ਕਿਸੇ ਈਵੈਂਟ ਨੂੰ, ਪੰਜਾਬੀ ਈਵੈਂਟ ਨੂੰ ਸਪੋਂਸਰ ਕੀਤਾ ਹੋਵੇ। ਸੋ ਮੈਨੂੰ ਕਾਫੀ ਮਿਹਨਤ ਕਰਨੀ ਪਈ ਉਹਨਾਂ ਨੂੰ ਕਨਵਿੰਸ ਕਰਨ ਦੇ ਵਿੱਚ ਕਿ ਬਈ ਇਹ ਬਹੁਤ ਵੱਡਾ ਈਵੈਂਟ ਹੈ ਔਰ ਪੰਜਾਬੀ ਕਮਿਊਨਿਟੀ ਬੜੀ ਵੱਡੀ ਗਿਣਤੀ 'ਚ ਹੈ, ਤੁਹਾਨੂੰ ਜ਼ਰੂਰ ਇਸ ਈਵੈਂਟ ਨਾਲ ਜੁੜਨਾ ਚਾਹੀਦਾ। ਤਾਂ ਉਹਦੇ ਵਿੱਚ ਕਈ ਸਾਰੇ ਜਿਹੜੇ ਪੋਲੀਟੀਕਲ ਲੀਡਰ ਸੀ ਉੱਥੋਂ ਦੇ, ਸਾਡੀ ਕਮਿਊਨਿਟੀ ਦੇ ਕਈ ਹੋਰ ਸੱਜਣ ਸੀ, ਉਹਨਾਂ ਨੇ ਵੀ ਥੋੜ੍ਹੀ ਮੇਰੀ ਮਦਦ ਕੀਤੀ ਹੈ। ਸੋ ਮੈਂ ਤੁਹਾਨੂੰ ਖੁਸ਼ੀ ਨਾਲ ਇਹ ਗੱਲ ਦੱਸ ਰਿਹਾ ਇਸ ਵੇਲੇ ਕਿ ਕੈਨੇਡੀਅਨ ਜਿਹੜੀ ਸਾਡੀ ਓਨਟਾਰੀਓ ਦੀ ਸਰਕਾਰ ਹੈ, ਉਹ ਹੁਣ ਸਾਡੇ ਨਾਲ ਓਫੀਸ਼ੀਅਲੀ ਇਹਦੇ ਵਿੱਚ ਪਾਰਟਨਰ ਹੈ ਔਰ ਸ਼ੀ ਇਜ਼ ਵਨ ਆਫ ਦਾ ਮੇਨ ਸਪੋਂਸਰਸ ਆਫ ਦਿਸ ਈਵੈਂਟ। ਸੁਭਾਵਿਕ ਤੌਰ 'ਤੇ ਜਿਹੜੀ ਕੈਨੇਡਾ ਦਾ ਪੰਜਾਬੀ ਭਾਈਚਾਰਾ ਹੈਗਾ, ਉਹ ਪਹਿਲੀ ਵਾਰ ਆਪਣੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਨੂੰ ਰੈੱਡ ਕਾਰਪੈਟ 'ਤੇ ਚੱਲਦਾ ਹੋਇਆ ਵੇਖੇਗਾ। ਕੈਨੇਡੀਅਨ ਪੰਜਾਬੀਆਂ ਦੇ ਵਿੱਚ ਇਹਦੇ ਪ੍ਰਤੀ ਜਿਹੜਾ ਪਹਿਲਾਂ ਹੀ ਜਿਹੜਾ ਉਤਸ਼ਾਹ ਹੈਗਾ, ਜਾਂ ਟਿਕਟਾਂ ਦੀ ਵਿਕਰੀ ਦੇ ਹਿਸਾਬ ਨਾਲ ਕਹਿ ਲਓ, ਜਾਂ ਫਿਰ ਜੋ ਵੀ ਤੁਹਾਨੂੰ ਰਿਸਪੌਂਸ ਮਿਲ ਰਿਹਾ, ਕਾਲਾਂ ਆ ਰਹੀਆਂ ਨੇ, ਉਹ ਕਿੰਨਾ ਕੁ ਹੈਗਾ? ਉਹ ਬੜਾ ਵਧੀਆ ਜੀ। ਅਸਲ 'ਚ ਇੱਦਾਂ ਹੋਇਆ ਜੀ ਕਿ ਸ਼ੁਰੂ ਦੇ ਵਿੱਚ ਪਹਿਲਾਂ 2-3 ਮਹੀਨੇ 'ਤੇ ਇਹ ਬੜਾ ਵੱਡਾ ਇੱਕ ਸਵਾਲ ਉੱਥੇ ਬਣਿਆ ਰਿਹਾ। ਕਈ ਲੋਕਾਂ ਨੇ ਸ਼ਰਾਰਤ ਵੀ ਕੀਤੀ ਔਰ ਕਈ ਲੋਕਾਂ ਨੂੰ ਦਿਮਾਗ ਦੇ ਵਿੱਚ ਸੀ ਕਿ ਵਾਕਈ ਹੀ ਕਿ ਐਡਾ ਵੱਡਾ ਸਮਾਗਮ ਹੋ ਪਾਏਗਾ ਜੀ, ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਸੀ ਕਿ ਇਹ ਪੋਸੀਬਲ ਹੈ ਹੀ ਨਹੀਂ। ਹਾਂਜੀ। ਕਿ ਇਹ ਸ਼ਬਦਾਂ 'ਚ ਨਜ਼ਰ ਆ ਰਹੀ ਗੱਲ, ਇਹ ਵਾਕਈ ਕਿੱਦਾਂ ਹੋ ਪਾਏਗਾ। ਤੋ ਖੈਰ ਐਸੀ ਕੋਈ ਗੱਲ ਨਹੀਂ, ਜਦੋਂ ਤੁਸੀਂ ਕੋਈ ਪਹਿਲੀ ਵਾਰ ਕੰਮ ਕਰਦੇ ਹੋ ਤੁਹਾਨੂੰ ਇਹ ਚੈਲੰਜਸ ਆਮ ਤੌਰ 'ਤੇ ਆਉਂਦੇ ਹੈ। ਸੋ ਮੈਂ ਜੋ ਫਿਰ ਕਲਾਕਾਰਾਂ ਨੇ ਉੱਥੇ ਜਾ ਕੇ ਮੈਸੇਜ ਭੇਜੇ, ਵੀਡੀਓ ਮੈਸੇਜਸ ਆਏ, ਕਨਫਰਮੇਸ਼ਨ ਆਈਆਂ, ਤਾਂ ਤਿਉਂ ਉਹਨਾਂ ਨੂੰ ਲੱਗਣਾ ਲੱਗ ਪਿਆ ਵੀ ਯੈਸ ਇਹ ਤਾਂ ਹੁਣ ਈਵੈਂਟ ਜਿਹੜਾ ਇਹ ਹੋ ਰਿਹਾ। ਤਾਂ ਇਸ ਵੇਲੇ ਹੁਣ ਮੈਨੂੰ ਬਹੁਤ ਸਾਰਿਆਂ ਦੀ ਜਗ੍ਹਾ ਐਡ ਚੱਲ ਰਹੀ ਹੈ, ਬਹੁਤ ਸਾਰੀ ਜਗ੍ਹਾ ਦੀ ਚਰਚਾ ਹੋ ਰਹੀ ਹੈ। ਤਾਂ ਮੈਂ ਤਾਂ ਹੁਣ ਮਹੀਨੇ ਤੋਂ ਇੰਡੀਆ ਦੇ ਵਿੱਚ ਹਾਂ। ਹਾਂਜੀ। ਪਰ ਰੈਗੂਲਰਲੀ ਮੈਨੂੰ ਆਪਣੇ ਸਟਾਫ ਤੋਂ, ਦੋਸਤਾਂ ਮਿੱਤਰਾਂ ਤੋਂ ਇਹੀ ਸੁਨੇਹਾ ਆ ਰਿਹਾ ਜੀ ਕਿ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੈ, ਇੰਨਾ ਜ਼ਿਆਦਾ ਚਾਅ ਹੈ ਇਸ ਗੱਲ ਦਾ, ਅਤੇ ਹਰ ਥਾਂ 'ਤੇ ਕਮਿਊਨਿਟੀ ਦੇ ਵਿੱਚ ਉੱਥੇ ਇਸ ਈਵੈਂਟ ਦੀ ਚਰਚਾ ਹੋ ਰਹੀ ਹੈ। ਸੋ ਮੈਨੂੰ ਖੁਸ਼ੀ ਹੈ ਜੀ ਕਿ ਲੋਕਾਂ ਨੇ ਇਸ ਈਵੈਂਟ ਨੂੰ ਬਹੁਤ ਜ਼ਿਆਦਾ ਮਤਲਬ ਸਪੋਰਟ ਦਿੱਤਾ ਹੈ, ਸਮਰਥਨ ਦਿੱਤਾ ਹੈ, ਹੁੰਗਾਰਾ ਦਿੱਤਾ ਹੈ। ਤਾਂ ਅਲਟੀਮੇਟਲੀ ਲੋਕਾਂ ਦਾ ਈਵੈਂਟ ਹੈ ਜੀ, ਮੈਂ ਤਾਂ ਬਸ ਇੱਕ ਉਹਦੇ ਵਿੱਚ ਕੜੀ ਹਾਂ। ਹਾਂਜੀ। ਤਾਂ ਆਈ ਐਮ ਵੈਰੀ ਵੈਰੀ ਹੈਪੀ ਕਿ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚ ਉਤਸ਼ਾਹਿਤ ਹੋ ਕੇ ਮੇਰੇ ਨਾਲ ਸਾਥ ਦੇ ਰਹੇ। ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਇਹ ਅਵਾਰਡ ਸਮਾਰੋਹ ਹੈਗਾ ਹਰ ਸਾਲ ਵੱਖੋ ਵੱਖਰੇ ਦੇਸ਼ 'ਚ ਕਰੋਗੇ। ਕੀ ਤੁਹਾਨੂੰ ਲੱਗਦਾ ਵੀ ਕੈਨੇਡਾ ਤੋਂ ਬਾਹਰ ਜੇ ਤੁਸੀਂ ਗੱਲ ਕਰੋ, ਇੰਡੀਆ ਜਾਂ ਫਿਰ ਆਸਟ੍ਰੇਲੀਆ ਜਾਂ ਅਮਰੀਕਾ ਤੋਂ ਇਲਾਵਾ ਹੋਰ ਜੇ ਦੇਸ਼ 'ਚ ਕਦੇ ਕਰਨਾ ਪਵੇ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਹੁੰਗਾਰਾ ਮਿਲੇਗਾ? ਬਿਲਕੁਲ ਠੀਕ ਹੈ ਜੀ, ਇਹਦੇ 'ਚ ਕੋਈ ਦਿੱਕਤ ਨਹੀਂ ਹੈ। ਜਿੱਦਾਂ ਹੁਣ UK ਹੈ, ਹਾਂਜੀ, UK ਦੇ ਵਿੱਚ ਆਪਣੀ ਬਹੁਤ ਸਾਰੀ ਕਮਿਊਨਿਟੀ ਹੈ ਜੀ। ਹਾਂਜੀ। ਔਰ ਲੰਡਨ 'ਚ ਕਰੀਏ, ਸਾਊਥ ਹਾਲ 'ਚ ਕਰ ਲਈ, ਜਿੱਥੇ ਮਰਜ਼ੀ ਕਰ ਲਈਏ ਅਸੀਂ, ਬਹੁਤ ਬਰਮਿੰਗਮ 'ਚ ਕਰੀਏ, ਬਹੁਤ ਵੱਡੀ ਕਮਿਊਨਿਟੀ ਉੱਥੇ। ਕਿਉਂਕਿ ਆਈਫਾ ਅਵਾਰਡ ਜਿਹੜੇ ਨਾ ਜੀ ਉਹ ਹਰ ਸਾਲ ਬਾਹਰਲੇ ਮੁਲਕਾਂ 'ਚ ਹੁੰਦੇ ਹੈ। ਹਾਂਜੀ। ਤਾਂ ਹਰ ਸਾਲ ਸਫਲ ਹੁੰਦੇ ਹੈ। ਤਾਂ ਇਹ ਤਾਂ ਆਪਾਂ ਗੱਲ ਸਾਰੇ ਜਾਣਦੇ ਆ ਨਾ ਕਿ ਸਭ ਤੋਂ ਵੱਧ ਪੰਜਾਬੀ ਵਸਦੇ ਬਾਹਰਲੇ ਮੁਲਕਾਂ 'ਚ, ਹੈ ਨਾ ਜੀ। ਹਾਂਜੀ। ਅਗਰ ਆਈਫਾ ਅਵਾਰਡ ਬਾਹਰਲੇ ਮੁਲਕਾਂ 'ਚ ਕਾਮਯਾਬ ਹੋ ਸਕਦੇ ਆ ਤਾਂ ਫਿਰ ਪੰਜਾਬੀ ਅਵਾਰਡ ਕਿਉਂ ਨਹੀਂ ਹੋ ਸਕਦੇ ਜੀ। ਸੋ ਅਮਰੀਕਾ ਦੇ ਵਿੱਚ ਵੀ ਕੈਲੀਫੋਰਨੀਆ ਦੇ ਇਲਾਕੇ ਦੀ ਗੱਲ ਕਰ ਲਈਏ, ਬੇ ਇਲਾਕੇ ਦੀ ਗੱਲ ਕਰ ਲਈਏ, ਆਪਾਂ ਨਿਊਯਾਰਕ, ਨਿਊ ਜਰਸੀ ਦੇ ਏਰੀਆ ਦੀ ਗੱਲ ਕਰ ਲਈਏ, ਇੱਦਾਂ ਹੀ ਆਸਟ੍ਰੇਲੀਆ 'ਚ ਸਿਡਨੀ ਦੀ ਗੱਲ ਕਰ ਲਈਏ, ਮੈਲਬੌਰਨ ਦੀ ਗੱਲ ਕਰੀਏ,
ਔਰ ਇੰਡੀਆ ਦੇ ਵਿੱਚ ਵੀ ਕਿਉਂ ਨਹੀਂ, ਪੰਜਾਬ 'ਚ ਵੀ ਆਪਾਂ ਟਰਾਈ ਕਰਾਂਗੇ ਅਲਟੀਮੇਟਲੀ ਆਉਣ ਵਾਲੇ ਸਾਲਾਂ ਦੇ ਵਿੱਚ। ਹਾਂਜੀ। ਸੋ ਜਿੱਥੇ ਜਿੱਥੇ ਤੋਂ ਵੀ ਡਿਮਾਂਡ ਆਏਗੀ, ਜਿੱਥੇ ਤੋਂ ਮੈਨੂੰ ਲੋਕ ਕਹਿਣਗੇ ਕਿ ਜਿਉਂ ਸਫਲਤਾ ਮਿਲਦੀ ਜਾਏਗੀ ਕਿ ਸਾਡੇ ਇੱਥੇ ਆ ਕੇ ਤੁਸੀਂ ਅਵਾਰਡ ਸ਼ੋਅ ਕਰੋ, ਹਾਂਜੀ, ਉਹ ਡੈਫੀਨਿਟਲੀ ਕਰਾਂਗੇ। ਉਹਦਾ ਇੱਕ ਦੂਜਾ ਬੜਾ ਵੱਡਾ ਪਾਰਟ ਇੱਕ ਹੋਰ ਵੀ ਹੈ ਜੀ, ਉਹ ਹੈ ਟੈਲੀਵਿਜ਼ਨ ਦਾ ਪਾਰਟ ਜੀ। ਇਹ ਸ਼ੋਅ ਜਿਹੜਾ ਜੀ ਇਹਨੂੰ ਸਾਰੇ ਕੈਨੇਡਾ ਦੇ ਵਿੱਚ ATN ਜਿਹੜਾ ਚੈਨਲ ਹੈ ਉਹ ਇਹਨੂੰ 4 ਚੈਨਲਾਂ ਉੱਤੇ ਦਿਖਾਏਗਾ ਕੈਨੇਡਾ ਦੇ ਵਿੱਚ। ਅਸੀਂ ਉਹਦੇ ਨਾਲ ਕੰਟੈਕਟ ਕੀਤਾ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਇਸ ਨੂੰ PTC ਜਿਹੜਾ ਬਹੁਤ ਵੱਡਾ ਇੱਕ ਚੈਨਲ ਹੈ, ਇੱਥੇ ਕਾਫੀ ਜ਼ਿਆਦਾ ਉਹਦੀ ਫਾਲੋਇੰਗ ਹੈ ਇੱਥੇ, ਉਹ PTC ਨੂੰ ਪੰਜਾਬ 'ਚ ਔਰ ਇੰਡੀਆ ਦੇ ਵੱਖ-ਵੱਖ ਬਾਕੀ ਜਗ੍ਹਾ ਜਿੱਥੇ PTC ਹੁੰਦਾ ਉੱਥੇ ਦਿਖਾਇਆ ਜਾਏਗਾ, ਔਰ US UK ਦੇ ਵਿੱਚ ਬਾਕੀ ਮੁਲਕਾਂ 'ਚ Zee TV ਦਿਖਾਏਗਾ ਜੀ। ਸੋ ਲੱਖਾਂ ਲੋਕ, ਸਾਡਾ ਇੱਕ ਆਈਡੀਆ ਹੈ, ਅੰਦਾਜ਼ਾ ਹੈ ਕਿ 60-70 ਮਿਲੀਅਨ ਲੋਕ ਜਿਹੜੇ ਹੈ ਇਸ ਸ਼ੋਅ ਨੂੰ TV 'ਤੇ ਵੀ ਦੇਖਣਗੇ ਜੀ ਜੀ। ਠੀਕ ਹੈ ਜੀ, 40-50 ਮੁਲਕਾਂ 'ਚ ਸ਼ੋਅ ਜਾਏਗਾ। ਸੋ ਇਹ ਸ਼ੋਅ ਬੇਸ਼ੱਕ ਹੋਰ ਟੋਰਾਂਟੋ 'ਚ ਰਿਹਾ ਹਾਂਜੀ, ਪਰ ਸਾਰੀ ਦੁਨੀਆ ਦੇ ਬੈਠੇ ਪੰਜਾਬੀ ਜਿਹੜੇ ਆ ਜੀ ਉਹ ਇਹ ਸ਼ੋਅ ਨੂੰ ਟੈਲੀਵਿਜ਼ਨ 'ਤੇ ਵੀ ਦੇਖ ਪਾਉਣਗੇ ਜੀ। ਸੈਣੀ ਜੀ, ਪੰਜਾਬ ਸਰਕਾਰ ਨੇ ਵੀ ਕਈ ਵਾਰੀ ਕਿਹਾ ਕਿ ਉਹ ਜਿਹੜੀ ਪੰਜਾਬੀ ਸਿਨੇਮੇ ਨੂੰ ਉਤਸ਼ਾਹਿਤ ਕਰੇਗੀ ਜਾਂ ਇਹ ਜਿਹੇ ਛੋਟੇ-ਮੋਟੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ, ਪੰਜਾਬ ਸਰਕਾਰ ਤੱਕ ਵੀ ਤੁਸੀਂ ਕੋਈ ਇਸ ਮਾਮਲੇ ਨੂੰ ਲੈ ਕੇ ਅਪਰੋਚ ਕੀਤੀ ਹੈ? ਹਾਂਜੀ, ਅਸੀਂ 2 ਵੀਕ ਪਹਿਲਾਂ ਮੈਂ ਔਰ ਓਮਪੁਰੀ ਸਾਹਿਬ ਬਾਦਲ ਸਾਹਿਬ ਨੂੰ ਮਿਲੇ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਹਾਂਜੀ, ਮੁੱਖ ਮੰਤਰੀ ਪੰਜਾਬ, ਔਰ ਉਹਨਾਂ ਨੇ ਭਰੋਸਾ ਦਿੱਤਾ ਸੀ ਉਹ ਮਦਦ ਕਰਨਗੇ। ਔਰ ਫਿਰ ਅਸੀਂ ਬਿਕਰਮ ਮਜੀਠੀਆ ਸਾਹਿਬ ਨੂੰ ਮਿਲੇ, ਉਹ NRA ਮਿਨਿਸਟਰ ਵੀ ਹਨ, ਉਹ ਪਬਲਿਕ ਰਿਲੇਸ਼ਨ ਮਿਨਿਸਟਰ ਵੀ ਹਨ। ਫਿਰ ਹੁਣ ਅਸੀਂ ਪਰਸੋਂ ਮਿਲੇ ਸੀ ਸੁਖਬੀਰ ਬਾਦਲ ਸਾਹਿਬ ਨੂੰ ਵੀ ਜੀ ਜੀ, ਔਰ ਉਦੋਂ ਬਹੁਤ ਦਿੱਲੀ 'ਚ ਬਹੁਤ ਹੀ ਲੰਬੀ ਵਧੀਆ ਗੱਲ ਨਹੀਂ ਹੋਈ। ਅੱਜ ਇੰਡੀਅਨ ਟਾਈਮ ਸ਼ਾਮ ਨੂੰ 5 ਵਜੇ ਫਿਰ ਮਿਲ ਰਹੇ ਉਹਨਾਂ ਨੂੰ ਜੀ, ਉਹਨਾਂ ਨੇ ਬੁਲਾਇਆ ਉਹ ਸਾਨੂੰ, ਤਾਂ ਅਸੀਂ ਆਪਣਾ ਕੇਸ ਉਹਨਾਂ ਅੱਗੇ ਪੁੱਟ ਅਪ ਕਰ ਰਹੇ ਹਾਂ ਜੀ। ਅਸੀਂ ਉਹਨਾਂ ਨੂੰ ਪੂਰਾ ਆਪਣਾ ਜੋ ਸਾਡੇ ਕੋਲ ਇਹਦੀ ਜਾਣਕਾਰੀ ਹੈ ਸ਼ੋਅ ਬਾਰੇ ਉਹਨਾਂ ਨੂੰ ਦੇ ਰਹੇ ਹਾਂ ਜੀ ਜੀ। ਅਤੇ ਉਮੀਦ ਕਰਾਂਗੇ, ਆਸ ਕਰਾਂਗੇ ਕਿ ਜੇ ਹੁਣ ਕੈਨੇਡਾ ਦੀ ਗੌਰਮੈਂਟ ਜਿਹੜੀ ਕਿ ਗੋਰਿਆਂ ਦੀ ਸਰਕਾਰ ਹੈ, ਹਾਂਜੀ, ਅਗਰ ਉਹ ਇੱਕ ਪੰਜਾਬੀ ਫਿਲਮਾਂ ਦੇ ਈਵੈਂਟ ਨੂੰ ਸਪੋਂਸਰ ਕਰ ਸਕਦੀ ਹੈ ਔਰ ਸਾਥ ਦੇ ਸਕਦੀ ਹੈ, ਸਪੋਰਟ ਕਰ ਸਕਦੀ ਹੈ, ਅਤੇ ਪੰਜਾਬ ਸਰਕਾਰ ਤਾਂ ਸਾਡੀ ਆਪਣੀ ਸਰਕਾਰ ਹੈ ਜੀ, ਹਾਂਜੀ, ਤਾਂ ਉਹਨਾਂ ਨੂੰ ਵੀ ਜ਼ਰੂਰ ਸਾਡਾ ਸਾਥ ਦੇਣਾ ਚਾਹੀਦਾ। ਅਤੇ ਹੁਣ ਡਿਪੈਂਡ ਕਰੇਗਾ ਜੀ ਅੱਜ ਸ਼ਾਮ ਦੀ ਮੀਟਿੰਗ ਤੋਂ ਬਾਅਦ ਕਿ ਸੁਖਬੀਰ ਬਾਦਲ ਸਾਹਿਬ ਜਾਂ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ ਜੀ ਇਸ ਮਾਮਲੇ 'ਚ, ਪਰ ਮੈਂ ਆਸ ਕਰਾਂਗਾ ਕਿ ਉਹ ਸਾਨੂੰ ਸਮਰਥਨ ਦੇਣਗੇ। ਸੈਣੀ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀ ਸਿਨੇਮੇ ਲਈ ਇਹੋ ਜਿਹਾ ਫੈਸਲਾ ਖੁਦ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ ਸੀ, ਜਾਂ ਫਿਰ ਵਧੀਆ ਇਹ ਹੁੰਦਾ ਕਿ ਪੰਜਾਬ ਸਰਕਾਰ ਇਹੋ ਜਿਹਾ ਫੰਕਸ਼ਨ ਹਰ ਸਾਲ ਕਰਵਾਇਆ ਕਰੇ, ਅਤੇ ਇਹ ਵੀ ਕਿ ਤੁਹਾਡੇ ਵਰਗੇ ਵੱਡੇ ਪ੍ਰੋਗਰਾਮ ਵਿੱਚ ਖੁਦ ਮਦਦ ਦੀ ਪੇਸ਼ਕਸ਼ ਕਰੇ? ਨਹੀਂ, ਇਸ ਤਰ੍ਹਾਂ ਜੀ ਦੇਖੋ, ਸਰਕਾਰਾਂ ਕੋਲ ਸਮਾਂ ਨਹੀਂ ਹੁੰਦਾ, ਸਰਕਾਰਾਂ ਕੋਲ ਹੋਰ ਬੜੇ ਰੁਝੇਵੇਂ ਹੈ, ਹੋਰ ਬੜੇ ਇਸ਼ੂਜ਼ ਨੇ। ਸੋ ਇਹ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਈਵੈਂਟ ਹੁੰਦੇ ਆ ਜੀ, ਕਿਸੇ ਨਾ ਕਿਸੇ ਬੰਦੇ ਨੂੰ ਅੱਗੇ ਆਉਣਾ ਪੈਂਦਾ ਜੀ, ਹਾਂਜੀ। ਤੋ ਮੋਰ ਓਵਰ ਜੇ ਪੰਜਾਬ 'ਚ ਹੋ ਰਿਹਾ ਹੁੰਦਾ ਪੰਜਾਬ ਸਰਕਾਰ ਕਿਸੇ ਹੋਰ ਨਜ਼ਰੀਏ ਨਾਲ ਦੇਖਦੀ, ਕਿਉਂਕਿ ਹੁਣ ਕੈਨੇਡਾ 'ਚ ਹੋ ਰਿਹਾ ਅਤੇ ਪੰਜਾਬ ਸਰਕਾਰ ਦਾ ਨਜ਼ਰੀਆ ਥੋੜ੍ਹਾ ਜਿਹਾ ਵੱਖਰਾ ਹੈ। ਸੋ ਈਵੈਂਟ ਤਾਂ ਆਖਰਕਾਰ ਨੂੰ ਕਿਸੇ ਬਾਹਰਲੇ ਮੁਲਕ 'ਚ ਹੋ ਰਿਹਾ, ਹਾਂਜੀ, ਤਾਂ ਪੰਜਾਬ ਸਰਕਾਰ ਵਿੱਚ ਕਿਸ ਤਰ੍ਹਾਂ ਸ਼ਮੂਲੀਅਤ ਕਰ ਸਕਦੀ ਹੈ, ਇਹ ਉਹਨਾਂ ਦੇ ਮਨ ਦੇ ਵਿੱਚ ਸਵਾਲ ਹੈ ਇਸ ਗੱਲ ਦਾ ਜੀ। ਜੇ ਤੁਸੀਂ ਇਹ ਸੋਚੋ ਗੌਤਮ ਜੀ ਕਿ ਤੁਸੀਂ ਕਦੀ ਵੀ ਕੋਈ ਈਵੈਂਟ ਐਸਾ ਕਰੋ ਕਿ ਤੁਹਾਨੂੰ ਸਾਰੇ ਪਾਸਿਓਂ ਪਹਿਲਾਂ 100% ਗਰੰਟੀਜ਼ ਮਿਲ ਜਾਣ, ਹਾਂਜੀ, ਅਤੇ ਤਾਂ ਹੀ ਤੁਸੀਂ ਕੋਈ ਬੀੜਾ ਚੁੱਕੋ, ਮੇਰੇ ਖਿਆਲ 'ਚ ਇਸ ਤਰ੍ਹਾਂ ਸੰਭਵ ਹੁੰਦਾ ਨਹੀਂ, ਹਾਂਜੀ। ਸੋ ਤੁਹਾਨੂੰ ਰਿਸਕ ਲੈਣਾ ਪੈਂਦਾ, ਤੁਹਾਨੂੰ ਥੋੜ੍ਹਾ ਬਹੁਤੀ ਹਿੰਮਤ ਦਿਖਾਉਣੀ ਪੈਂਦੀ ਹੈ, ਪਰ ਹਾਂ ਤੁਹਾਡੇ ਕੋਲ ਉਹਦਾ ਵਿਜ਼ਨ ਜ਼ਰੂਰ ਹੋਣਾ ਚਾਹੀਦਾ, ਤੁਹਾਡੇ ਕੋਲ ਕਨਸੈਪਟ ਜ਼ਰੂਰ ਹੋਣਾ ਚਾਹੀਦਾ ਵੀ ਤੁਸੀਂ ਜੋ ਕਰਨ ਜਾ ਰਹੇ ਹੋ ਉਹਦੇ ਬਾਰੇ ਕਿੰਨਾ ਕੁ ਕਲੀਅਰ ਹੋ ਜੀ ਜੀ। ਜੇ ਤੁਸੀਂ ਹਨੇਰੇ 'ਚ ਤੀਰ ਮਾਰੀ ਜਾ ਰਹੇ ਹੋ ਫਿਰ ਦੂਜਾ ਬੰਦਾ ਕਨਵਿੰਸ ਨਹੀਂ ਹੁੰਦਾ। ਸੋ ਅਸੀਂ ਇਸ ਕਰਕੇ ਪੰਜਾਬ ਸਰਕਾਰ ਕੋਲ ਪਹਿਲਾਂ ਨਹੀਂ ਆਏ ਕਿ ਸਾਨੂੰ ਪੰਜਾਬ ਸਰਕਾਰ 100 ਸਵਾਲ ਪੁੱਛੇਗੀ, ਸਾਡੇ ਕੋਲ ਕਿਸੇ ਸਵਾਲ ਦਾ ਜਵਾਬ ਨਹੀਂ ਹੋਏਗਾ, ਫਿਰ ਅਸੀਂ ਕੱਚੇ ਨਜ਼ਰ ਆਵਾਂਗੇ ਜੀ। ਤਾਂ ਅਸੀਂ ਹੁਣ ਹਰ ਤਰ੍ਹਾਂ ਨਾਲ ਤਿਆਰ ਹਾਂ ਜੀ। ਸਾਨੂੰ ਇਹ ਪਤਾ ਵੀ ਕਿੰਨੇ ਘੰਟੇ ਦਾ ਸ਼ੋਅ ਹੈ, ਕੌਣ ਕੌਣ ਪਰਫਾਰਮ ਕਰੇਗਾ, ਕੀ ਪਰਫਾਰਮ ਕਰੇਗਾ, ਸਕ੍ਰਿਪਟ ਬਣ ਗਈ ਹੈ, ਰਿਹਰਸਲਾਂ ਹੋ ਰਹੀਆਂ, ਸਾਰਾ ਕੁਝ ਹੋ ਰਿਹਾ ਜੀ ਜੀ। ਕਿੱਥੇ ਹੋ ਰਿਹਾ, ਕਿੱਦਾਂ ਹੋ ਰਿਹਾ, ਕਿੱਥੇ ਕਿੱਥੇ ਸ਼ੋਅ ਦਿਖਾਇਆ ਜਾਣਾ, ਸਾਰੇ ਸਵਾਲਾਂ ਦਾ ਜਵਾਬ ਹੁਣ ਸਾਡੇ ਕੋਲ ਹੈਗੇ ਜੀ, ਹਾਂਜੀ। ਤਾਂ ਅਸੀਂ ਹੁਣ ਇਸ ਕਰਕੇ ਉਦੋਂ ਗਏ ਹਾਂ ਜਦੋਂ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਸੀ, ਹਾਂਜੀ। ਤਾਂ ਅਸੀਂ ਨਹੀਂ ਉਮੀਦ ਕਰਦੇ ਕਿ ਪੰਜਾਬ ਸਰਕਾਰ ਸਾਰਾ ਹੀ ਭਾਰ ਚੁੱਕੇਗੀ ਇਸ ਵਾਰ, ਪਰ ਅਸੀਂ ਇੰਨੀ ਉਮੀਦ ਜ਼ਰੂਰ ਕਰਦੇ ਹਾਂ ਜਾਂ ਅਸੀਂ ਇੰਨੀ ਕੁ ਬੇਨਤੀ ਸਰਕਾਰ ਨੂੰ ਜ਼ਰੂਰ ਕਰ ਰਹੇ ਹਾਂ ਕਿ ਤੁਸੀਂ ਜਿੰਨਾ ਵੀ ਯੋਗਦਾਨ ਇਸ ਵਾਰ ਪਾ ਸਕਦੇ ਹੋ, ਜਿਸ ਤਰ੍ਹਾਂ ਵੀ ਪਾ ਸਕਦੇ ਹੋ, ਉਹ ਉਹਨਾਂ ਕੁ ਜ਼ਰੂਰ ਪਾਓ। ਬਾਕੀ ਇਹ ਬੜਾ ਲੰਮਾ ਕੰਮ ਹੈ ਜੀ, ਸਿਲਸਿਲਾ ਹਰ ਸਾਲ ਅਵਾਰਡ ਸ਼ੋਅ ਹੋਣੇ ਹੈ ਜੀ। ਤਾਂ ਇਹ ਲੰਮਾ ਸਫ਼ਰ ਤੈਅ ਕਰਨਾ ਅਸੀਂ, ਤਾਂ ਹਰ ਸਾਲ ਹੋਰ ਇੰਪਰੂਵ ਕਰਾਂਗੇ। ਸੋ ਪਹਿਲਾ ਸਾਲ ਹੈ ਜੀ, ਤਾਂ ਅਸੀਂ ਜਿੰਨੀ ਕੁ ਵਾਹ ਲੱਗੀ ਲਾ ਰਹੇ ਹਾਂ। ਕਮੀਆਂ ਪੇਸ਼ੀਆਂ ਹੋ ਸਕਦਾ ਰਹਿ ਵੀ ਜਾਣ ਜੀ, ਕੋਈ ਜ਼ਰੂਰੀ ਨਹੀਂ। ਤਾਂ ਇੱਕ ਸਾਡੇ ਲਈ ਲਰਨਿੰਗ ਪ੍ਰੋਸੈਸ ਵੀ ਹੈ। ਬਿਲਕੁਲ। ਰਜਿੰਦਰ ਸੈਣੀ ਜੀ, ਤੁਸੀਂ ਕੈਨੇਡਾ 'ਚ ਕਾਫੀ ਵਰ੍ਹਿਆਂ ਤੋਂ ਪੰਜਾਬੀ ਅਖਬਾਰ ਚਲਾ ਰਹੇ ਹੋ, ਪ੍ਰਵਾਸੀ, ਅਤੇ ਰੇਡੀਓ ਵੀ ਚਲਾ ਰਹੇ ਹੋ ਇਸੇ ਨਾਂ ਦੇ ਹੇਠ। ਨਾਲ ਹੀ ਤੁਸੀਂ NRI ਸ਼ਖਸੀਅਤਾਂ ਨੂੰ ਵੀ ਪ੍ਰਵਾਸੀ ਅਵਾਰਡ ਕਰਵਾਉਂਦੇ ਹੋ। ਜਿਹੜੇ ਪ੍ਰਵਾਸੀ ਅਵਾਰਡ ਕਰਵਾਏ ਜਾ ਰਹੇ ਨੇ ਉਹਨਾਂ ਨੂੰ ਨਾਲੋਂ ਨਾਲ ਜਾਰੀ ਰੱਖੋਗੇ ਜਾਂ ਫਿਰ ਉਹਨਾਂ ਨੂੰ ਵੀ ਵੱਡੇ ਪੱਧਰ 'ਤੇ ਲਿਜਾਣ ਦੀ ਤੁਹਾਡੀ ਕੋਸ਼ਿਸ਼ ਹੈ? ਬਿਲਕੁਲ ਜੀ, ਮੇਰਾ ਇੱਕ ਡਰੀਮ ਸੀ। ਤਾਂ ਮੈਂ ਅੱਜ ਤੋਂ 11 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਮੈਂ ਦੇਖਿਆ ਕਿ ਆਪਣੇ ਪੰਜਾਬੀਆਂ ਦੀ ਇਮੇਜ ਜਿਹੜੀ ਹੈ ਉੱਥੇ ਉਹ ਇਹੀ ਹੈ ਜੀ ਕਿ ਗੁਰਦੁਆਰਿਆਂ ਝਗੜੇ ਕਰਦੇ ਆ, ਲੜਾਈਆਂ ਕਰਦੇ ਆ ਜੀ, ਇਹ ਬੜੇ ਜੀ ਵਾਇਲੈਂਟ ਕਮਿਊਨਿਟੀ ਹੈ ਜੀ, ਦੰਗਾ ਫਸਾਦ ਕਰਦੇ ਆ ਜੀ, ਹੈ ਨਾ ਜੀ, ਜਾਂ ਇਹ ਡਰੱਗ ਦਾ ਕੰਮ ਕਰਦੇ ਆ ਜੀ, ਇਹ ਟੈਕਸੀਆਂ ਚਲਾਉਂਦੇ ਆ ਜੀ, ਇਹ ਟਰੱਕਾਂ 'ਚ ਰਹਿੰਦੇ ਆ ਜੀ,
ਮੇਰਾ ਮਨ ਸੀ ਕਿ ਕਿਉਂ ਨਾ ਉਹਨਾਂ ਲੋਕਾਂ ਨੂੰ ਦੱਸੀਏ ਕਿ ਅਸੀਂ ਇੱਕ ਬੜਾ ਵੱਡਾ ਯੋਗਦਾਨ ਇਹਨਾਂ ਮੁਲਕਾਂ 'ਚ ਪਾ ਰਹੇ ਹਾਂ। ਸਾਡਾ ਇੱਕ ਆਪਣਾ ਬਹੁਤ ਵੱਖਰਾ ਵਧੀਆ ਸਥਾਨ ਹੋਣਾ ਚਾਹੀਦਾ। ਹਾਂਜੀ, ਉਸ ਮਨਸ਼ੇ ਨੂੰ ਲੈ ਕੇ ਅਸੀਂ ਜਿਹੜੇ ਲੋਕਾਂ ਨੇ ਬਿਜ਼ਨਸ 'ਚ, ਕਲਾ ਦੇ ਖੇਤਰ ਦੇ ਵਿੱਚ ਜਾਂ ਫਿਰ ਸੋਸ਼ਲ ਸਰਵਿਸ ਦੇ ਵਿੱਚ, ਸਪੋਰਟਸ ਦੇ ਵਿੱਚ, ਵੱਖ-ਵੱਖ ਕੈਟਾਗਰੀ 'ਚ ਬਹੁਤ ਵਧੀਆ ਕੰਮ ਕਰ ਰਹੇ ਹੈ, ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਸੀ, ਸ਼ੁਰੂ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਹੋਰੀ ਸਾਡੇ ਪਹਿਲੇ ਚੀਫ ਗੈਸਟ ਸੀਗੇ। ਹਾਂਜੀ, ਫਿਰ ਨਵਜੋਤ ਸਿੰਘ ਸਿੱਧੂ ਨੂੰ ਸੱਦਿਆ ਸੀ, ਦੈਨ ਮੈਡਮ ਕਿਰਨ ਬੇਦੀ, ਦੈਨ ਓਮਪੁਰੀ ਸਾਹਿਬ, ਦੈਨ ਰਾਜ ਬੱਬਰ। ਹਰ ਸਾਲ ਅਸੀਂ ਕਿਸੇ ਵੱਡੀ ਸ਼ਖਸੀਅਤ ਨੂੰ ਸੱਦ ਕੇ ਉੱਥੇ ਇਹ ਅਵਾਰਡ ਕਰਦੇ ਸੀ। ਔਰ ਆਪਣੇ ਬੱਚੇ ਜਿਹੜੇ ਕੋਈ ਯੂਨੀਵਰਸਿਟੀਆਂ ਵਿੱਚ ਇਹਨਾਂ ਨੇ ਟੌਪ ਕੀਤਾ ਹੈ ਜਾਂ ਜਿਹੜੇ ਬਾਕੀ ਬੱਚਿਆਂ ਲਈ ਰੋਲ ਮਾਡਲ ਹੋ ਸਕਦੇ ਆ, ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਸੀ ਹਰ ਸਾਲ। ਇਸ ਤਰ੍ਹਾਂ ਅਸੀਂ ਇਹ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੀ ਜੀ। ਸੋ 5 ਵਾਰ ਅਸੀਂ ਉਹ ਅਵਾਰਡ ਸ਼ੋਅ ਕਰ ਚੁੱਕੇ ਹਾਂ। ਉਹਨਾਂ ਨੂੰ ਬੜੀ ਜ਼ਿਆਦਾ ਬਹੁਤ ਵਧੀਆ ਲੋਕਾਂ ਵੱਲੋਂ ਮਤਲਬ ਰੈਕੋਗਨੀਸ਼ਨ ਮਿਲੀ ਹੈ, ਸਪੋਰਟ ਮਿਲੀ। ਲੇਕਿਨ ਹੁਣ ਅਸੀਂ ਉਸ ਤੋਂ ਉੱਤੇ ਜਾਣਾ ਚਾਹੁੰਦੇ ਸੀ। ਹਾਂਜੀ, ਤਾਂ ਅਸੀਂ ਹੁਣ ਸਾਡੇ ਕੋਲ ਚੁਆਇਸ ਇਹ ਸੀ ਕਿ ਅਸੀਂ ਉਹਨਾਂ ਅਵਾਰਡਸ ਨੂੰ ਕੰਟੀਨਿਊ ਕਰੀਏ ਜਾਂ ਅਸੀਂ ਐਡਾ ਵੱਡਾ ਜਿਹੜਾ ਇਹ ਈਵੈਂਟ ਹੈ ਪਹਿਲਾਂ ਇਹ ਕਰ ਲਈਏ। ਹਾਂਜੀ, ਸੋ ਉਹ ਈਵੈਂਟ ਹੁਣ ਕਰਨਾ ਸਾਡੇ ਲਈ ਕੋਈ ਬਹੁਤ ਮੁਸ਼ਕਿਲ ਨਹੀਂ ਹੈ, ਪਰ ਪਹਿਲਾਂ ਅਸੀਂ ਇਹਨੂੰ ਨਿਬੇੜ ਲਈਏ ਅਗਸਤ ਦੇ ਮਹੀਨੇ। ਅਤੇ ਉਹ ਈਵੈਂਟ ਮੈਂ ਉਸ ਤੋਂ ਬਾਅਦ ਜ਼ਰੂਰ ਸੋਚਾਂਗੇ ਵੀ ਅਸੀਂ ਉਹਨੂੰ ਵੱਡੇ ਪੱਧਰ 'ਤੇ ਕਰਨਾ ਜਾਂ ਉਹਨੂੰ ਕਿਸ ਤਰ੍ਹਾਂ ਕੰਟੀਨਿਊ ਕਰਨਾ। ਫਿਲਹਾਲ ਸਾਡਾ ਜਿਹੜਾ ਸਾਰਾ ਫੋਕਸ ਹੈ ਹਾਂਜੀ, ਉਹ ਪੀਫਾ ਅਵਾਰਡ 'ਤੇ। ਪੀਫਾ ਅਵਾਰਡ ਦੇ ਵਿੱਚ ਜੇ ਕਿਸੇ ਨੇ ਪਹੁੰਚਣਾ ਹੋਵੇ, ਜਿਹੜੇ ਵੀ ਮੇਰੇ ਸਰੋਤੇ ਸੁਣ ਰਹੇ ਆ, ਹੋ ਸਕਦਾ ਉਹਨਾਂ ਨੇ ਵੀ ਉੱਥੇ ਪਹੁੰਚਣਾ ਹੋਵੇ, ਤਾਂ ਉਹਨਾਂ ਲਈ ਟਿਕਟਾਂ ਦਾ ਜਾਂ ਕੀ ਬੰਦੋਬਸਤ ਹੈਗਾ, ਉਹ ਕਿਸ ਤਰ੍ਹਾਂ ਇੱਥੇ ਜਾਣ? ਇਹਦੇ 2 ਤਰੀਕੇ ਹੈ ਜੀ। ਇੱਕ ਤਾਂ ਸਾਡੀ ਵੈਬਸਾਈਟ 'ਤੇ ਜ਼ਰੂਰ ਜਾਣ, ਉਹ ਹੈਗੀ ਹੈ pifaAwards.com ਜੀ, PIFA awards.com। ਉਹਦੇ 'ਚ ਸਾਰੀ ਜਾਣਕਾਰੀ ਹੈ। ਉਹਦੇ 'ਚ ਇੱਕ ਕੰਪਨੀ ਹੈ ਟੂਰ ਕੈਨ ਵੋਕੇਸ਼ਨਸ, ਉਹ ਸਾਰੇ ਟਿਕਟਾਂ ਦਾ ਅਰੇਂਜਮੈਂਟ ਉਹ ਕਰ ਰਹੇ ਹੈ ਜੀ। ਔਰ ਉਹ ਪੈਕੇਜ ਵੀ ਦੇ ਰਹੇ ਹੈ, ਹੋਟਲ ਵੀ ਬੁੱਕ ਕਰ ਰਹੇ ਹੈ, ਔਰ ਕਈ ਇਵੈਂਟ ਹੋ ਰਹੇ ਉੱਥੇ। ਫਿਲਮ ਦਾ ਵਰਲਡ ਪ੍ਰੀਮੀਅਰ ਅਸੀਂ ਕਰ ਰਹੇ ਹਾਂ, ਟ੍ਰੇਡ ਸ਼ੋਅ ਕਰ ਰਹੇ ਹਾਂ। ਸੋ ਪੀਫਾ ਇਕੱਲਾ ਇੱਕ ਅਵਾਰਡ ਸ਼ੋਅ ਪੀਫਾ ਹੀ ਨਹੀਂ ਹੋ ਰਿਹਾ, ਹੋਰ ਬੜੇ ਇਵੈਂਟ ਹੋ ਰਹੇ ਆ। ਸੋ ਪੂਰਾ ਪੈਕੇਜ ਉਹਨਾਂ ਨੂੰ ਮਿਲ ਜਾਏਗਾ ਜੀ। ਅਦਰਵਾਈਜ਼ ਜੇ ਉਹਨਾਂ ਨੇ ਅਵਾਰਡ ਸ਼ੋਅ ਦੀਆਂ ਟਿਕਟਾਂ ਲੈਣੀਆਂ ਜੀ, ਤਾਂ ticketmaster.ca ਸਾਡੇ ਕੈਨੇਡਾ ਦੇ ਵਿੱਚ ਟਿਕਟਾਂ ਖਰੀਦਣ ਵਾਸਤੇ ਇਹ ਵੈਬਸਾਈਟ ਹੈ। ਉਹਦੇ 'ਤੇ ਜਾਓ, ਉਹਦੇ ਸਾਰੀ ਜਾਣਕਾਰੀ ਹੈ। ਲੋਕ ਬਹੁਤ ਜ਼ਿਆਦਾ ਟਿਕਟਾਂ ਖਰੀਦ ਰਹੇ ਆ ਧੜਾ ਧੜ। ਸੋ ticketmaster.ca 'ਤੇ ਅਗਰ ਜਾਓਗੇ ਤਾਂ ਤੁਹਾਨੂੰ ਟਿਕਟਾਂ ਉੱਥੇ ਜਿਹੜੀਆਂ ਉਹ ਮਿਲ ਜਾਣਗੀਆਂ। ਹਾਂਜੀ, ਅਤੇ ਬਾਕੀ ਇਹ ਹੈ ਕਿ ਤੁਸੀਂ ਆ ਜਾਓ ਉੱਥੇ, ਟੋਰਾਂਟੋ ਪਹੁੰਚ ਜਾਓ, ਅਤੇ ਤੁਹਾਨੂੰ ਜੀ ਸਦਕੇ ਸਾਡਾ ਉਸ ਦਾ ਸਟਾਫ, ਸਾਰਾ ਜਿਹੜਾ ਸਾਡਾ ਅਦਾਰਾ ਹੈ, ਉਹ ਹਰ ਤਰੀਕੇ ਨਾਲ ਤੁਹਾਨੂੰ ਹੋਟਲ ਚਾਹੀਦਾ ਹੋਵੇਗਾ, ਕੋਈ ਹੈਲਪ ਚਾਹੀਦੀ ਹੋਏਗੀ, ਉਹ ਤੁਹਾਨੂੰ ਜ਼ਰੂਰ ਮਿਲੇਗੀ। ਅਤੇ ਮੇਰਾ ਉਸ ਦਾ ਨੰਬਰ ਹੈ ਕੈਨੇਡਾ ਦੇ ਮੇਰੇ ਆਫਿਸ ਦਾ 9056730600 ਜੀ। ਉੱਥੇ ਫੋਨ ਕਰ ਲੈਣ 905-673-0600। ਇਹ ਪ੍ਰਵਾਸੀ ਅਦਾਰੇ ਦਾ ਮੇਨ ਜਿਹੜਾ ਸਾਡਾ ਆਫਿਸ ਦਾ ਇਹ ਨੰਬਰ ਹੈ। ਅਤੇ ਉਹ ਦੱਸਣ ਕਿ ਅਸੀਂ ਆਉਣਾ ਜੀ, ਸਾਡੀ ਹੈਲਪ ਕਰੋ, ਸਾਨੂੰ ਗਾਈਡ ਕਰੋ। ਅਤੇ ਸਾਡਾ ਸਟਾਫ ਉੱਥੇ ਬੈਠਾ ਜੀ, ਤੁਹਾਨੂੰ ਉਹ ਪੂਰੀ ਤਰ੍ਹਾਂ ਨਾਲ ਗਾਈਡ ਕਰੇਗਾ। ਵੈਸੇ ਵੈਬਸਾਈਟ 'ਤੇ ਜਾਓਗੇ ਤਾਂ ਵੈਸੇ ਸਾਰੀ ਇਨਫੋਰਮੇਸ਼ਨ ਉੱਤੇ ਆਲਰੇਡੀ ਪਈ ਹੋਈ ਹੈ ਜੀ। ਰਜਿੰਦਰ ਸੈਣੀ ਜੀ, ਪੰਜਾਬੀ ਰੇਡੀਓ USA ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਵੱਲੋਂ ਤੁਹਾਨੂੰ ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਸ ਲਈ ਉਹਦੀ ਸਫਲਤਾ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਹਾਡਾ ਵੀ ਸ਼ੁਕਰੀਆ ਗੌਤਮ ਜੀ, ਬਹੁਤ ਬਹੁਤ ਮਿਹਰਬਾਨੀ। ਤੁਸੀਂ ਮੇਰੀ ਗੱਲ ਸਾਡੇ ਇੰਨੇ ਦੂਰ ਬੈਠੇ ਸਾਰੇ ਭੈਣ ਭਰਾਵਾਂ ਨਾਲ ਕਰਵਾਈ ਹੈ ਉੱਥੇ। ਔਰ ਮੈਂ ਫਿਰ ਲਾਸਟ ਦੇ ਵਿੱਚ ਸਭ ਨੂੰ ਇਹ ਬਹੁਤ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਅਸੀਂ ਬੜਾ ਵੱਡਾ ਇਹ ਉਦਮ ਕੀਤਾ ਜੀ, ਬੜਾ ਵੱਡਾ ਉਪਰਾਲਾ ਕੀਤਾ, ਪਰ ਇਸ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਸੋ ਤੁਸੀਂ ਟੋਰਾਂਟੋ ਆਓ, ਤੁਹਾਡਾ ਅਸੀਂ ਉੱਥੇ ਹਾਰਦਿਕ ਸਵਾਗਤ ਕਰਾਂਗੇ। ਸਭ ਲੋਕ, ਚਾਹੇ ਸਾਡੇ ਪੋਲੀਟੀਕਲ ਲੀਡਰਸ ਆ ਉੱਥੇ, ਸੋਸ਼ਲ ਜਿਹੜੀ ਕਮਿਊਨਿਟੀ ਦੇ ਸਾਡੇ ਲੀਡਰ ਹੈ, ਸਭ ਲੋਕ, ਸਾਰੀ ਕਮਿਊਨਿਟੀ ਸਾਡਾ ਇਸ 'ਚ ਸਾਥ ਦੇ ਰਹੀ ਹੈ। ਅਤੇ ਪੰਜਾਬੀਆਂ ਦਾ ਇੱਕ ਐਸਾ ਜਸ਼ਨ ਹੋਣ ਜਾ ਰਿਹਾ ਜਿਹੜਾ ਮੇਰੇ ਖਿਆਲ 'ਚ ਅੱਜ ਤੱਕ ਵਿਦੇਸ਼ੀ ਧਰਤੀ 'ਤੇ ਕਿਤੇ ਵੀ ਇੰਨੇ ਵੱਡੇ ਪੱਧਰ 'ਤੇ ਨਹੀਂ ਕੀਤਾ ਗਿਆ। ਤਾਂ ਤੁਸੀਂ ਉਹਦਾ ਹਿੱਸਾ ਬਣੋ ਔਰ ਆਪਣੇ ਦੋਸਤਾਂ ਮਿੱਤਰਾਂ ਨੂੰ ਆ ਕੇ ਮਿਲੋ ਉੱਥੇ। 5-4 ਦਿਨ, 3-4 ਦਿਨ ਜਿੰਨੇ ਵੀ ਕੱਢ ਸਕਦੇ ਹੋ ਉਹ ਕੱਢੋ ਔਰ ਇੰਜੋਏ ਕਰੋ। ਔਰ ਇਹੀ ਸਾਨੂੰ ਖੁਸ਼ੀ ਹੋਏਗੀ ਕਿ ਸਾਡੀ ਜਿਹੜਾ ਸਾਡੇ ਐਫਰਟ ਸੀਗੇ ਉਹ ਕਾਮਯਾਬ ਹੋਏ। ਬਹੁਤ ਬਹੁਤ ਧੰਨਵਾਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।